ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਜਿਹੜੀ ਜਾਣਕਾਰੀ ਤੁਹਾਨੂੰ ਦਿੰਦੇ ਚੱਲੀਏ ਕਿ ਅੱਜ ਫ੍ਰੈਜ਼ਨੋ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਤੇ ਜੇਕਰ ਤੁਸੀਂ ਇਸ ਸਮੇਂ ਕੰਮਾਂ ਕਾਰਾਂ ਤੇ ਨਿਕਲ ਰਹੇ ਹੋ ਤਾਂ ਰਾਤ ਵਰਗਾ ਹੀ ਮਾਹੌਲ ਹੈ। ਆਪਣਾ ਧਿਆਨ ਰੱਖੋ, ਜ਼ਿਆਦਾ ਸਮਾਂ ਲੈ ਕੇ ਚਲੋ ਤਾਂ ਜੋ ਤੁਸੀਂ ਸੁਰੱਖਿਅਤ ਤਰੀਕੇ ਨਾਲ ਆਪਣੇ ਕੰਮਕਾਰ ਤੇ ਆਪਣੇ ਘਰਾਂ ਨੂੰ ਪਰਤ ਸਕੋ। ਖਬਰਾਂ ਦੀ ਸ਼ੁਰੂਆਤ ਕਰੀਏ ਨਾਮਜ਼ਦਗੀਆਂ ਤੋਂ। ਮਿੰਟੂ ਜੀ, ਆਖਰੀ ਦਿਨ ਕਹਿੰਦੇ ਧੱਕਾ ਬਹੁਤ ਹੋਇਆ, ਦੋਸ਼ ਬੜੇ ਲੱਗੇ ਨੇ ਤੇ ਡਰਾਮੇ ਵੀ ਬਹੁਤ ਹੋਏ। ਦੇਖੋ, ਧੱਕੇ ਦੀ ਜਿਹੜੀ ਇੰਤਹਾ ਹੈ, ਮੈਂ ਦੇਖ ਰਿਹਾ ਸੀਗਾ ਹੁਣ ਵੱਖ-ਵੱਖ ਵੀਡੀਓਜ਼ ਆਪਣੇ ਜਿਹੜੇ ਸਾਡੇ ਪੱਤਰਕਾਰ ਸਾਥੀ ਆ ਜੀ, ਉਹਨਾਂ ਵੱਲੋਂ ਬਣਾਈਆਂ ਗਈਆਂ ਜਾਂ ਭੇਜੀਆਂ ਗਈਆਂ, ਕੀਤੀਆਂ ਗਈਆਂ। ਤਾਂ ਇੱਥੋਂ ਤੱਕ ਆ ਕਿ ਇੱਕ ਜਨਾਨੀ ਥੱਲੇ ਲੇਟੀ ਪਈ ਆ ਜੀ, ਉਹਦੇ ਤੋਂ ਕਾਗਜ਼ ਖੋਹ ਕੇ ਤੇ ਇੱਕ ਗੁੰਡਾ ਭੱਜ ਰਿਹਾ, ਯਾਨੀ ਜਨਾਨੀ ਨੂੰ ਘੜੀਸਿਆ ਜਾ ਰਿਹਾ ਤੇ ਭੀੜ ਆ ਵਿੱਚ। ਮੈਂ ਲਾਹਨਤ ਪਾਉਣਾ ਇਹੋ ਜਿਹੀ ਭੀੜ ਤੇ ਕਿ ਚਲਾਵਾਂ ਇੱਕ ਇੱਕ ਛੇਤਰ ਹੀ ਇਹੋ ਜਿਹੇ ਬੰਦੇ ਦੇ ਮਾਰਿਆ ਹੋਵੇ ਉਹਨੇ ਬੌਂਦਲ ਕੇ ਡਿੱਗ ਪੈਣਾ। ਇਹ ਕਿਹੜੇ ਆ ਜਿਹੜੇ ਏਡੇ ਏਡੇ ਮਣ ਦਾ ਢਿੱਡ ਕੱਢ ਕੇ ਤੇ ਉੱਥੇ ਖਲੋਤੇ? ਇਹੋ ਜਿਹੀ ਰਾਜਨੀਤੀ ਹੈ। ਸਹੀ ਸੀ, ਬਿਲਕੁਲ। ਇੱਕ ਗੁੰਡਾ ਧੀ ਭੈਣ ਨੂੰ ਥੱਲੇ ਸੁੱਟ ਕੇ ਘੜੀਸਦਾ ਪਿਆ, ਕਾਗਜ਼ ਚੁੱਕ ਕੇ ਭੀੜ ਚੋਂ ਨਿਕਲਦਾ ਪਿਆ। ਤੁਸੀਂ ਵਾਕਿਆ ਹੀ ਬਿਲਕੁਲ ਬੇਜ਼ਮੀਰੇ ਲੋਕ ਹੋ ਗਏ ਜੇ। ਸੈਂਕੜਿਆਂ ਦੀ ਭੀੜ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹੜਾ ਉਹਦੇ ਚਾਰ ਛਿੱਤਰ ਮਾਰ ਕੇ ਉਹਨੂੰ ਕਹੇ ਕਿ ਇਹ ਕਿਹੜੀ ਬਦਤਮੀਜ਼ੀ ਹੈ ਬਈ। ਸਹੀ ਸੀ, ਬਿਲਕੁਲ। ਇਹ ਕਿਹੜੀ ਰਾਜਨੀਤੀ ਹੈ ਸਰ? ਦੁੱਖ ਆਉਂਦਾ। ਹਾਲਾਂਕਿ ਮੈਂ ਇਹਨਾਂ ਚੀਜ਼ਾਂ ਦੇ ਉਦਾਂ ਪਰਸਨਲ ਖਿਲਾਫ ਆ, ਪਰ ਇਹੋ ਜਿਹੇ ਗੁੰਡੇ ਦਾ ਕੀ ਕਰੋਗੇ ਤੁਸੀਂ ਜਿਹੜਾ ਧੀ ਭੈਣ ਦੇ ਚੁੰਨੀ ਨੂੰ ਪੈ ਜਾਵੇ? ਸਹੀ ਸੀ, ਬਿਲਕੁਲ। ਕਿ ਉਹਦੇ ਗਲ 'ਚ ਹਾਰ ਪਾ ਦਈਏ? ਰਾਏਕੋਟ ਦੇ ਉੱਤੇ ਤਾਜਪੁਰ ਦੇ ਵਿੱਚ ਉਹਨਾਂ ਨੇ ਐਸਡੀਐਮ ਘੇਰ ਰੱਖਿਆ ਸੀ, ਦੁਖੀ ਹੋ ਕੇ। ਠੀਕ ਹੈ ਜੀ। ਪੁਲਿਸ ਨੇ ਡਾਂਗਾ ਮਾਰ ਕੇ ਬਜ਼ੁਰਗਾਂ ਦੀ ਪੱਗ ਲਾ ਦਿੱਤੀ। ਇੱਕ ਬਜ਼ੁਰਗ ਦੀ ਪੱਗ ਲੱਥ ਗਈ ਤੇ ਉਹ ਗੱਡੀ ਦੇ ਨਾਲ ਚੰਬੜਿਆ ਕਿ ਮੇਰੇ ਉੱਤੋਂ ਦੀ ਲੰਘਾ ਦਿਓ ਕਾਰ। ਅੱਛਾ। ਅਸੀਂ ਲੋਕਤੰਤਰ ਬਚਾਉਣ ਵਾਸਤੇ ਲੋਕ ਸੜਕਾਂ ਤੇ ਅਤੇ ਤੁਸੀਂ ਸਾਨੂੰ ਹੀ ਕੁੱਟ ਰਹੇ। ਸਰ ਕੋਈ ਕਸਰ ਹੀ ਹੈ ਨਹੀਂ। ਇਹਨਾਂ ਦੇ ਜਿਹੜੇ ਸਮਰਥਕ ਆ, ਮੈਂ ਕਦੇ ਕਦੇ ਉਹਨਾਂ ਤੇ ਤਰਸ ਖਾਨਾ ਕਿ ਕੈਸੀ ਨੀਂਦ ਉਹਨਾਂ ਨੂੰ ਪੈਂਦੀ ਹੋਏਗੀ ਰਾਤ, ਜਿਹੜਾ ਇਹ ਕੁਝ ਦੇਖ ਕੇ, ਇਹ ਕੁਝ ਸੁਣ ਕੇ ਰਾਤ ਨੂੰ ਜੇ ਸੌਂ ਜਾਂਦੇ ਆ ਤਾਂ ਉਹ ਬਹਾਦਰ ਨੇ ਸਰ। ਮੈਂ ਉਹਨਾਂ ਨੂੰ 100 ਤੋਪਾਂ ਦੀ ਸਲਾਮੀ ਦਿੰਦਾ ਕਿ ਉਹ ਗੈਰ ਸਧਾਰਨ ਨੇ ਜਿਹੜੇ ਹਾਲੇ ਵੀ ਜਾਂਦੇ ਨਹੀਂ ਸਭ ਅੱਛਾ, ਸਭ ਅੱਛਾ। ਤਾਂ ਬਹੁਤ ਕੁਝ ਪੂਰੇ ਦਿਨ ਹੋਇਆ। ਇਹਨਾਂ ਨੇ ਤੇ ਕੱਲ ਇੱਕ ਭਾਜਪਾ ਦਾ ਬੰਦਾ ਉਮੀਦਵਾਰ ਥਾਣੇ ਬੰਦ ਕਰਤਾ ਸੀ ਪਟਿਆਲੇ ਜ਼ਿਲ੍ਹੇ। ਅੱਛਾ। ਅੱਜ ਅੰਦਰ ਨਹੀਂ ਵੜਨ ਦਿੱਤੇ ਬੰਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ। ਫਾਈਲਾਂ ਖੋਲੀਆਂ ਗਈਆਂ ਸਰ। ਇੰਨੀਆਂ ਵੀਡੀਓਜ਼ ਹੈ ਕਿ ਕਾਗਜ਼ ਪਾੜੇ ਗਏ ਨੇ, ਕਾਗਜ਼ ਪਾੜ ਕੇ ਸੁੱਟੇ ਹੋਏ ਨੇ। ਜੀ। ਮਤਲਬ ਕਿ ਇਹ ਪਹਿਲੀ ਵਾਰੀ ਹੋਇਆ ਕਿ ਗੁੰਡੇ ਹਾਇਰ ਕੀਤੇ ਜਾਂਦੇ ਆ ਜਿਨ੍ਹਾਂ ਦਾ ਕੰਮ ਇਹ ਆ ਕਿ ਤੁਸੀਂ ਫਾਈਲਾਂ ਖੋਣੀਆਂ। ਔਰ ਸਰ ਮੇਰੀ ਜਾਣਕਾਰੀ ਕਿ ਪੰਚਾਇਤੀ ਚੋਣਾਂ 'ਚ 50-50 ਹਜ਼ਾਰ ਦਿਹਾੜੀ ਦਿੱਤੀ ਗਈ ਇਸ ਕੰਮ ਵਾਸਤੇ।
ਅੱਛਾ, ਫਾਈਲਾਂ ਖੋਣ ਵਾਸਤੇ। ਹਾਂਜੀ ਸਰ, ਟੋਲੀਆਂ ਨੂੰ। ਮੈਨੂੰ ਇੱਕ ਉਹ ਤਾਂ ਕਹਿੰਦੇ ਹੋਣਗੇ ਆ ਜਾਣ ਚੋਣਾਂ 2 ਮਹੀਨਿਆਂ ਬਾਅਦ ਫੇਰ ਆ ਜਾਇਆ ਕਰਨ। ਸਰ ਪੁਲਿਸ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਅਸੀਂ ਕੀ ਕਰੀਏ ਜੀ, ਜੀ ਪੈਸੇ ਦੇ ਕੇ ਅਗਲੇ ਹਾਇਰ ਕੀਤੇ ਆ ਜੀ, ਤਾਂ ਸਾਨੂੰ ਕਿਹਾ ਕਿ ਕਰਨ ਦਿਓ ਇਹਨਾਂ ਨੂੰ। ਆਫ ਦੀ ਰਿਕਾਰਡ ਪੁਲਿਸ ਵਾਲੇ ਵੀ ਤੇ ਗੱਲ, ਪੁਲਿਸ ਵਾਲੇ ਵੀ ਤੇ ਕਈ ਤੁਹਾਨੂੰ ਪਤਾ ਹੀ ਹੈ ਨਾ ਕਿ ਲੋਕਾਂ ਦੇ ਪੱਖੀ ਸੋਚ ਰੱਖਦੇ ਆ ਸਰ। ਤਾਂ ਮਤਲਬ ਕਿ ਐਸਾ ਇਲੈਕਸ਼ਨ ਕਰਵਾਉਣ ਦਾ ਕੀ ਫਾਇਦਾ ਯਾਰ, ਤੁਸੀਂ ਉਦਾਂ ਹੀ ਮਤਲਬ ਕੀ ਲੋੜ ਹੈ ਰੇਸ ਕਰਵਾਉਣ ਦੀ, ਤੁਸੀਂ ਇਕੱਲੇ ਦੌੜ ਲਓ। ਉਹ ਕਿ ਰੇਸ ਹੀ ਸਾਡੀ ਇਕੱਲਿਆਂ ਦੀ, ਕੋਈ ਆਏਗਾ ਹੀ ਨਹੀਂ ਹੈ ਸਰ। ਲੁਧਿਆਣੇ ਦੇ ਵਿੱਚ ਹਾਲ ਆ ਕਿ ਆਪਣੇ MLA ਨੇ ਕੋਈ ਘਰਵਾਲੀ ਨੂੰ, ਕਿਸੇ ਨੇ ਆਪਣੇ ਮੁੰਡੇ ਨੂੰ, ਕਿਸੇ ਨੇ ਫਲਾਣੇ ਨੂੰ ਉਦਵਾ ਲਿਆ। ਅੰਮ੍ਰਿਤਸਰ ਦੇ ਵਿੱਚ ਸਰ ਇਹਨਾਂ ਦੇ ਬੰਦੇ ਧਰਨੇ ਤੇ ਬੈਠੇ ਨੇ, ਇਹਨਾਂ ਦੇ ਆਪਦੇ ਬੰਦੇ ਜੀ ਸਰ। ਉਹ ਕਹਿ ਰਹੇ ਟਿਕਟਾਂ 25-25 ਲੱਖ ਰੁਪਈਆ ਦੇ ਕੇ ਟਿਕਟਾਂ ਲੈ ਗਏ ਲੋਕ, ਜਿਹੜੇ ਲੋਕ ਚਿੱਟਾ ਵੇਚਦੇ ਆ, ਕਾਲਾ ਵੇਚਦੇ ਆ, ਜਿਹੜੇ ਪਹਿਲਾਂ ਕਾਂਗਰਸੀ MLA ਨਾਲ ਹੁੰਦੇ ਸੀ ਹੁਣ ਸਾਡੇ MLA ਨਾਲ। ਮਤਲਬ ਕਿ ਆਹ ਸਾਰਾ ਕੁਝ ਚੱਲਦਾ ਪਿਆ ਹੈ, ਤਾਂ ਮਤਲਬ ਡਰਾਮੇ ਵੀ ਸਿਰੇ ਦੇ ਆ। ਉਹ ਇੱਕ ਕਾਂਗਰਸ ਦੀ ਆਗੂ ਆ ਅੰਮ੍ਰਿਤਸਰ, ਕੁੱਤੇ ਨੂੰ ਲੈ ਕੇ ਕਹਿੰਦੇ ਇਹਦੇ ਕਾਗਜ਼ ਭਰਨੇ ਆ। ਅੱਛਾ, ਮੇਰੀ ਤਾਂ ਟਿਕਟ ਕੱਟੀ ਗਈ, ਮੈਂ ਆਪਦੇ ਕੁੱਤੇ ਜਿਮੀ ਨੂੰ ਭਰਾਉਣੇ ਆ ਕਾਗਜ਼ ਲਓ। ਇਹ ਕੋਈ ਰਾਜਨੀਤੀ ਸਾਡੇ ਭਾਂਡੇ ਦਾ ਢੱਕਣ ਰਹਿ ਗਈ ਆ। ਮਤਲਬ ਕਿ ਇਹ ਸਾਰਾ ਕੁਝ ਇੰਨਾ ਜ਼ਿਆਦਾ ਹੋਇਆ ਕਿ ਮੋਗੇ ਵੀ, ਬਾਘੇ ਪੁਰਾਣੇ ਵੀ, ਲੁਧਿਆਣੇ ਵੀ, ਪਟਿਆਲੇ ਵੀ, ਅੰਮ੍ਰਿਤਸਰ ਵੀ ਹੋ ਗਿਆ, ਕੋਈ ਰਹਿ ਗਿਆ ਕੋਈ ਸ਼ਹਿਰ। ਮਤਲਬ ਕਿ ਬੜੀ ਮੈਂ ਤੇ ਹੈਰਾਨ ਇਸ ਗੱਲ ਤੇ ਕਹਿ ਲਓ ਕਿ ਜਤਾਉਣਾ, ਹੈਰਾਨਗੀ ਜਤਾਉਣਾ ਕਿ ਯਾਰ ਸੂਬੇ ਦਾ ਚੋਣ ਕਮਿਸ਼ਨ ਇਹ ਗੱਲ ਕਹਿੰਦਾ। ਮੈਂ ਪੋਸਟ ਵੀ ਪਾਈ ਸੀ ਸਵੇਰੇ ਜੀ ਜੀ, ਇਸ ਸੁੱਤੇ ਹੋਏ ਦੇਸ਼ ਦੇ ਲੋਕਾਂ ਨੂੰ ਜਗਾਉਣਾ ਬਹੁਤ ਔਖਾ ਹੈ। ਮੈਂ ਸਵੇਰੇ ਤੜਕੇ ਸਾਜਰੇ ਇੱਕ ਪੋਸਟ ਪਾਈ ਕਿ NOC ਬਾਰੇ ਸੂਬਾਈ ਚੋਣ ਕਮਿਸ਼ਨ ਕਹਿ ਰਿਹਾ ਕਿ NOC ਦੀ ਲੋੜ ਹੀ ਨਹੀਂ। NOC ਦੀ ਸ਼ਰਤ ਲੋਕਲ ਬਾਡੀ ਆਪਣੇ ਪੱਧਰ ਤੇ ਰੱਖ ਰਹੀ ਹੈ। ਸਰ ਸੂਬੇ ਦਾ ਚੋਣ ਕਮਿਸ਼ਨ ਕਹਿ ਰਿਹਾ ਤੁਸੀਂ ਅੱਜ ਤੱਕ ਉਸ ਨਿਯਮ ਨੂੰ ਖਤਮ ਨਹੀਂ ਕਰਵਾ ਸਕੇ। ਲੋੜ ਹੀ ਨਹੀਂ ਝੰਜਟਾਂ ਦੀ, ਸਿੱਧੀ ਸੈਲਫ ਡਿਕਲੇਰੇਸ਼ਨ ਹੋਵੇ। ਜੋ ਸੈਲਫ ਡਿਕਲੇਰੇਸ਼ਨ ਝੂਠੀ ਪਾਈ ਗਈ ਤੁਹਾਡੀ ਚੋਣ ਰੱਦ। ਦੈਟਸ ਇਟ। ਕਿਉਂ ਇਹਨਾਂ ਪੰਗਿਆਂ ਚ ਪਾਇਆ ਲੋਕਾਂ ਨੂੰ? ਬਹੁਤ ਬੁਰਾ ਹਾਲ ਆ। ਤਾਂ ਮਤਲਬ ਕਹਿ ਸਕਦੇ ਹਾਂ ਕਿ ਇਹ ਮੇਰੇ ਵੀ ਮੰਨਣ ਤੋਂ ਬਿਲਕੁਲ ਉਲਟ ਹੋਇਆ। ਮੇਰਾ ਮੰਨਣਾ ਸੀ ਇਹ ਜਿੱਦਾਂ ਕਹਿ ਲਓ ਕਿ ਜ਼ਿਮਨੀ ਚੋਣ ਦੇ ਵਿੱਚ ਇੰਨਾ ਜ਼ਿਆਦਾ ਬਹੁਤਾ ਨਹੀਂ ਕੀਤਾ, ਚਲੋ ਪੰਚਾਇਤੀ ਚੋਣਾਂ ਚ ਕੀਤਾ, ਤੇ ਜ਼ਿਮਨੀ ਚੋਣਾਂ ਤੋਂ ਇਹ ਸਬਕ ਲੈਣਗੇ ਕਿ ਕੋਈ ਗੱਲ ਨਹੀਂ ਯਾਰ, ਵੀ ਮਤਲਬ ਕਿ ਅਸੀਂ ਈਜ਼ੀਲੀ ਜਿੱਤ ਗਏ ਆ। ਮੈਂ ਤੇ ਇਹਨਾਂ ਨੂੰ ਬਰਨਾਲੇ ਚ ਵੀ ਜੇਤੂ ਮੰਨਦਾ ਸੀ ਕਿ ਗੁਰਦੀਪ ਬਾਠ ਨੂੰ ਵੀ ਵੋਟਾਂ ਇਹਨਾਂ ਦੀਆਂ ਗਈਆਂ ਨੇ। ਜੀ ਜੀ। ਤਾਂ ਮਤਲਬ ਗੱਲ ਇਹ ਆ ਕਿ ਇਹ ਇਹਨਾਂ ਨੇ ਸ਼ਰਮ ਹੀ ਲਾ ਲਈ ਆ ਯਾਰ, ਸ਼ਰਮ ਹੀ। ਜਨਾਨੀਆਂ ਨੂੰ ਘੜੀਸੀ ਜਾਂਦੇ ਤੁਸੀਂ, ਹੱਦ ਹੋ ਗਈ ਆ। ਤੇ ਮਤਲਬ ਕਿ ਸਵੇਰੇ ਇਹਨਾਂ ਦੇ ਬਿਆਨ ਦੇਖ ਲਿਓ ਜੀ, ਸਭ ਕੁਝ ਠੀਕ ਹੈ ਜੀ, ਸਭ ਕੁਝ ਠੀਕ ਹੈ। ਇਹ ਕੌਣ ਕਰ ਰਿਹਾ? ਮਤਲਬ ਕਿ ਜੇ ਤੁਹਾਡੇ ਬੰਦੇ ਨਹੀਂ ਕਰ ਰਹੇ ਤਾਂ ਫਿਰ ਤਾਂ ਤੁਹਾਡੇ ਤੋਂ ਕਹਿ ਲਓ ਕਿ ਮੈਂ ਸਮਝਦਾ ਕਿ ਗਿਆ ਗੁਜ਼ਰਿਆ ਕੋਈ ਬੰਦਾ ਹੀ ਹੈ ਨਹੀਂ ਜਿਹੜਾ ਤੁਹਾਡੇ ਰਾਜ ਦੇ ਵਿੱਚ ਫਿਰ ਦੂਜੀਆਂ ਪਾਰਟੀਆਂ ਵਾਲੇ ਇਸ ਤਰ੍ਹਾਂ ਕਰ ਰਹੇ ਨੇ। ਜੀ ਜੀ। ਇਸ ਕਰਕੇ ਮੰਦਭਾਗਾ ਜੀ, ਬਹੁਤ ਜ਼ਿਆਦਾ ਸ਼ਰਮਸਾਰ ਕਰਨ ਵਾਲਾ ਜੋ ਇਹ ਵਰਤਾਰਾ ਚੱਲਦਾ ਪਿਆ। ਇਹਦੇ ਨਾਲੋਂ ਤੇ ਇਲੈਕਸ਼ਨ ਨਾ ਕਰਵਾਓ, ਡਿਕਟੇਟਰਸ਼ਿਪ ਲਿਆਓ। ਘੱਟੋ ਘੱਟ ਛਿੱਤਰ ਦਾ ਡਰ ਹੋਊਗਾ, ਚੁੰਨੀਆਂ ਨੂੰ ਹੱਥ ਤੇ ਨਾ ਪੈਣਗੇ। ਬਿਲਕੁਲ ਜੀ, ਬਿਲਕੁਲ। ਅਗਲੇ ਹੱਥ ਲਾਉਣ ਦਾ ਕਾਨੂੰਨ ਬਣਾ ਦੇਣਗੇ। ਮਤਲਬ ਕਿ ਇਹਦੇ ਨਾਲ ਤਾਂ ਫਿਰ ਮਤਲਬ ਐਲਾਨੀਆਂ ਯਾਰ ਤੁਸੀਂ ਆਟੋਕ੍ਰੈਟਿਕ ਰੂਲ ਲਿਓ ਯਾਰ। ਸ਼ਰਮਨਾਕ ਆ। ਇਹਨਾਂ ਨੂੰ ਆਪਦੇ ਦਫ਼ਤਰਾਂ ਚੋਂ ਅੰਬੇਦਕਰ ਜੀ ਦੀ ਫੋਟੋ ਤੇ ਫੌਰੀ ਤੌਰ ਤੇ ਲਾ ਦਿੱਤੀ। ਅੰਬੇਦਕਰ ਦਾ ਸੰਵਿਧਾਨ ਇਸ ਲਈ ਬਣਾਇਆ ਜੀ। ਸਹੀ ਸਹੀ, ਬਿਲਕੁਲ। ਤੁਸੀਂ ਸ਼ਰਮ ਨੂੰ ਹੱਥ ਮਾਰੋ। ਉੱਥੇ ਤੇ ਦਿੱਲੀ ਦੇ ਵਿੱਚ ਤੇ ਰੋਣ ਡਿਆ ਜੇ ਕਿ ਸਾਡੀਆਂ ਵੋਟਾਂ ਕੱਟਦੀਆਂ, ਸਾਡੇ ਨਾਲ ਧੱਕਾ ਹੋ ਗਿਆ। ਇੱਥੇ ਤੁਸੀਂ ਖਲੀਫਾ ਬਣੇ ਜੇ। ਤੋ ਸ਼ਰਮਨਾਕ ਹੈ ਜੀ, ਅਤੀ ਸ਼ਰਮਨਾਕ ਹੈ। ਕਾਦੀ ਚੋਣ ਆ ਇਹ? ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੱਕੇ ਨਾਲ ਚੋਣਾ ਹੋਣ ਡਿਆ ਹੈ ਕਿ ਮਤਲਬ ਕਿ ਕਿਸੇ ਦੀ ਮੱਝ ਗਾਂ ਹੋਵੇ ਤੇ ਧੱਕੇ ਨਾਲ ਚੋਣਾ ਹੈ, ਉਹਨੂੰ ਚੋਇਆ ਜਾਏ। ਹੋਰ ਕੁਛ ਨਹੀਂ ਹੈ। ਤੁਸੀਂ ਖੇਡ ਕੇ ਜਿੱਤੋ ਯਾਰ, ਜਮ ਕੇ ਜਿੱਤੋ। ਜ਼ਿਮਨੀ ਚੋਣਾਂ ਤੇ ਜਿੱਤੇ। ਮੈਂ ਖੁਦ ਇਹਨਾਂ ਦੀ ਕੰਪੇਨ ਦੀ, ਇਹਨਾਂ ਦੀ ਮੈਨੇਜਮੈਂਟ ਦੀ ਸਿਫਤ ਕੀਤੀ ਆ।
ਕਿ ਪਾਟਕੂਰਾ ਨੇ ਇਲੈਕਸ਼ਨ ਲੜਿਆ, ਪੰਜਾਬ ਵਾਲਿਆਂ ਨੂੰ ਸਾਈਡ ਲਾਈਨ ਕਰਤਾ, ਉਹਨਾਂ ਨੇ ਬਿਹਤਰ ਤਰੀਕੇ ਨਾਲ ਲੜਿਆ, ਲੈ ਗਏ ਅਗਲੇ। ਠੀਕ ਆ, ਤੁਸੀਂ ਰਣਨੀਤਿਕ ਤਰੀਕੇ ਨਾਲ ਲੜੋ, ਕੋਈ ਸਲੀਕੇ ਨਾਲ ਲੜੋ। ਅਸੀਂ ਵੀ ਕਹੀਏ ਯਾਰ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ, ਪਰ ਆਹ ਤੇ ਬੇਸ਼ਰਮੀ ਦੀ ਇੰਤਹਾ ਹੈ। ਜੀ ਬਿਲਕੁਲ, ਇਹ ਮਿੰਟੂ ਜੀ ਗੱਲ ਇਹ ਆ ਵੀ ਅਸਲ ਦੇ ਵਿੱਚ ਸਰੋਂ ਫੁੱਲੀ ਪੱਗ ਬੰਨ੍ਹ ਕੇ ਇਨਕਲਾਬ ਦੀਆਂ ਗੱਲਾਂ ਕਰਨੀਆਂ, ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਜਦੋਂ ਉਹਨਾਂ ਨੂੰ ਅਪਲਾਈ ਕਰਨਾ, ਜਦੋਂ ਸਮਾਜ ਦੇ ਉੱਤੇ ਲਾਗੂ ਕਰਨਾ, ਉਦੋਂ ਬਹੁਤ ਔਖੀ ਹੈ ਉਹ ਚੀਜ਼। ਔਰ ਇਹ ਸਿਰਫ ਇਹ ਤਾਂ ਤੁਸੀਂ ਗੱਲ ਦੱਸੀ ਹੈ ਵੀ ਬੀਬੀਆਂ ਦੀ ਜਿਹੜੀ ਸਿੱਟਤਾ ਉਹਨੂੰ ਕਾਗਜ਼, ਹੋਰ ਵੀ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ, ਪੰਚਾਇਤੀ ਚੋਣਾਂ ਦੇ ਵਿੱਚ ਕੀ ਕੁਛ ਹੋਇਆ। ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੂੰ ਦਫ਼ਤਰਾਂ ਦੇ ਮੂਹਰੇ ਤੱਕ ਨਹੀਂ ਜਾਣ ਦਿੱਤਾ ਗਿਆ। ਬੰਦੇ ਹਾਇਰ ਕਰਨ ਵਾਲੀ ਗੱਲ ਤੁਸੀਂ ਦੱਸ ਹੀ ਦਿੱਤੀ ਹੈ ਵਿਚਲੀ ਜਿਹੜੀ। ਸੋ ਬਹੁਤ ਮੰਦਭਾਗੀ ਹੈ ਜੀ। ਦੇਖੋ ਪੰਜਾਬੀ ਕਦੋਂ ਇਸ ਮਾਮਲੇ ਉੱਤੇ ਜਵਾਬ ਦਿੰਦੇ ਨੇ ਸਰਕਾਰ ਨੂੰ। ਡੱਲੇਵਾਲ ਸਾਹਿਬ ਜਿਹੜੇ ਕਿ ਮਰਨ ਵਰਤੇ ਬੈਠੇ ਨੇ ਜੀ, ਉਹਨਾਂ ਨੇ ਲਹੂ ਦੇ ਨਾਲ ਖੱਤ ਲਿਖਿਆ ਮਿੰਟੂ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਡੱਲੇਵਾਲ ਸਾਹਿਬ ਦੀ ਤਬੀਅਤ ਜਿਹੜੀ ਆ ਉਹ ਕਾਫੀ ਜ਼ਿਆਦਾ ਹੁਣ ਢਿੱਲੀ ਆ ਜੀ, ਤੇ ਕਿਡਨੀ ਤੇ ਕਹਿੰਦੇ ਕਿ ਅਸਰ ਪੈਣ ਦੀ ਸੰਭਾਵਨਾ ਹੈ। ਉਹਨਾਂ ਦੇ ਪੋਤੇ ਦੀ ਇੱਕ ਫੋਟੋ ਮੈਂ ਦੇਖੀ ਸੀਗੀ, ਤੇ ਉਹ ਇੱਕ ਨਾਲ ਲਾਈ ਹੋਈ ਸੀ ਲਾਈਨ ਕਿ ਮੇਰੇ ਦਾਦੇ ਨੂੰ ਇਹਨਾਂ ਨੇ ਚੁੱਕ ਲੈਣਾ ਸੀਗਾ, ਮੈਂ ਇਸ ਕਰਕੇ ਰਾਤੋਂ ਰਾਤ ਹੈ। ਵੈਸੇ ਮੈਂ ਸਮਝਦਾ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਅਬੋਧ ਹੁੰਦੇ ਨੇ, ਉਹ ਮਾਸੂਮ ਹੁੰਦੇ ਨੇ, ਇਹਨਾਂ ਗੱਲਾਂ ਤੋਂ ਪਾਸੇ ਰੱਖਿਆ ਜਾਵੇ ਤੇ ਬਿਹਤਰ ਹੈ। ਚਲੋ ਦਾਦੇ ਪੋਤੇ ਦਾ ਉਦਾਂ ਬੜਾ ਮੋਹ ਹੁੰਦਾ ਹੈ, ਬੜਾ ਆਪਸ ਦੇ ਵਿੱਚ ਪਿਆਰ ਹੁੰਦਾ ਹੈ। ਖੈਰ, ਜੋ ਸਭ ਇਹ ਲੈਟਰ ਲਿਖਿਆ ਗਿਆ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਂ ਤੇ 2011 ਵਾਲਾ ਵਾਅਦਾ ਪੂਰਾ ਕਰੋ, ਜਾਂ ਫਿਰ ਮੇਰੀ ਕੁਰਬਾਨੀ ਲੈਣ ਵਾਸਤੇ ਤਿਆਰ ਰਹੋ। ਅਗਰ ਮੇਰੀ ਮੌਤ ਹੁੰਦੀ ਆ ਤਾਂ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ। ਇਹ ਮਤਲਬ ਕਿ ਲੰਮਾ ਚੌੜਾ ਖਾਤੇ ਆ, ਮੈਂ ਇਸ ਨੂੰ ਮਤਲਬ ਕਿ ਇੱਕ ਤੱਤਸਾਰ ਦੇ ਰੂਪ ਚ ਤੁਹਾਡੇ ਸਾਹਮਣੇ ਰੱਖ ਦਿੱਤਾ ਵਾ ਕਿ ਉਹਨਾਂ ਨੇ ਮੋਦੀ ਸਾਹਿਬ ਨੂੰ ਆਪਣੇ ਖੂਨ ਦੇ ਦਸਤਖਤ ਕਰਕੇ ਲੈਟਰ ਲਿਖਿਆ ਕਿ ਬਈ ਜੋ ਤੁਸੀਂ 2011 ਚ ਗੱਲਾਂ ਕਰਦੇ ਸੀ MSP ਵਗੈਰਾ ਦੇਣ ਦੀਆਂ, ਤਾਂ ਭਾਈ ਹੁਣ ਦੇ ਦਿਓ, ਅਦਰਵਾਈਜ਼ ਮੇਰੀ ਕੁਰਬਾਨੀ ਵਾਸਤੇ ਤਿਆਰ ਰਹੋ। ਸਰ, ਇਹ ਮੈਂ ਤੁਹਾਨੂੰ ਪਹਿਲੇ ਦਿਨ ਗੱਲ ਕਹਿਤੀ ਸੀਗੀ, ਮੈਂ ਸਾਰੇ ਪੰਜਾਬੀਆਂ ਨੂੰ ਪਹਿਲਾਂ ਦੱਸਦਾ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਪਿੱਛੇ ਨਹੀਂ ਮੁੜਨਗੇ, ਐਸੀ ਮੇਰੀ ਜਾਣਕਾਰੀ ਆ। ਮੇਰੀ ਜਾਣਕਾਰੀ ਮਤਲਬ ਮੈਂ ਕੋਈ ਵੱਡੀ ਤੋਪ ਨਹੀਂ ਆ, ਕਿਉਂਕਿ ਇਹਨਾਂ ਦੀ ਰਣਨੀਤੀ ਦਾ ਸਾਡੇ ਤੱਕ ਕਹਿ ਲਓ ਕਿ ਮਾਮਲਾ ਪਹੁੰਚ ਗਿਆ ਸੀਗਾ ਕਿ ਅਸਲ 'ਚ ਰਣਨੀਤੀ ਕੀ ਆ। ਤਾਂ ਤੁਹਾਡੇ ਸਾਹਮਣੇ ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਪਿੱਛੇ ਨਹੀਂ ਹਟਣਗੇ, ਔਰ ਐਸੇ ਇਮਕਾਨ ਆਸਾਰ ਹੈ ਨਹੀਂ। ਇਸ ਕਰਕੇ ਹੁਣ ਕੱਲ ਤੁਸੀਂ ਦੇਖੋ ਕਿ ਮੇਰੇ ਖਿਆਲ ਦੇ ਨਾਲ ਲੱਖੋਵਾਲ ਅਤੇ ਟਕੈਤ ਪਹੁੰਚ ਰਹੇ ਨੇ ਇੱਥੇ ਜੀ। ਇਹ ਇੱਕ ਵੱਡਾ ਟਰਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ ਇਸ ਸੰਘਰਸ਼ ਦਾ, ਕਿਉਂਕਿ ਹੁਣ ਇਹਨਾਂ ਨੇ ਅੱਜ ਇੱਕ ਮੈਸੇਜ ਵੀ ਲੋਕਾਂ ਨੂੰ ਕਨਵੇ ਕੀਤਾ ਆ ਕਿ ਇੱਕ ਇੱਕ ਬੰਦਾ ਮੋਰਚੇ ਤੇ ਜ਼ਰੂਰ ਪਹੁੰਚੋ। ਦਰਅਸਲ ਮੈਂ ਵਾਰ-ਵਾਰ ਇਸ ਤੱਥ ਵੱਲ ਤੁਹਾਡਾ ਧਿਆਨ ਦਿਵਾਉਂਦਾ ਰਿਹਾ ਕਿ ਇਹ ਲੜਾਈ ਆਰ ਪਾਰ ਦੀ ਬਣ ਗਈ। ਲੜਾਈ ਬਹੁਤ ਵਿੱਢੀ ਤਗੜੀ, ਪਰ ਬਾਅਦ ਦੇ ਵਿੱਚ ਉਹ ਲੜਾਈ ਬਦਰੰਗ ਹੋ ਰਹੀ ਸੀ। ਤਾਂ ਉਸ ਨੂੰ ਇੱਕ ਫੈਸਲਾ ਕੁਨ ਦੌਰ 'ਚ ਦਾਖਲ ਕਰਨ ਵਾਸਤੇ ਦੇਖੋ ਸਭ ਬਾਜ਼ੀਆਂ ਲਾਉਣੀਆਂ ਪੈਂਦੀਆਂ ਹੁੰਦੀਆਂ। ਜਦੋਂ ਤੁਸੀਂ ਅਗਵਾਈ ਕਰਦੇ ਹੋ ਨਾ, ਕਈ ਵਾਰ ਤੁਹਾਨੂੰ ਜਾਨ ਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ, ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ। ਇੱਥੇ ਐਸੇ ਬੰਦੇ ਅਸੀਂ ਦੇਖੇ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਟੈਂਕੀ ਤੋਂ ਛਾਲ ਮਾਰੀ। ਪਹਿਲਾਂ ਉਹਨਾਂ ਨੂੰ ਧੀਆਂ ਦੀਆਂ ਗਾਲਾਂ ਕੱਢੀਆਂ ਗਈਆਂ, ਫਿਰ ਉਹਨਾਂ ਨੂੰ ਸ਼ਹੀਦ ਕਿਹਾ। ਬਿਲਕੁਲ। तो मतलब कि ऐसा करना पैंदा है। नहीं तो जगजीत सिंह डल्लेवाल होरां दा कीता संघर्ष अज तक दा मिट्टी सीगा, होर कोई ऑप्शन नहीं। ठीक है ना जी, अगे वो निकल नहीं दे रहा, पिछे तुसी घर किहड़े मुंह नाल मुड़ोगे। शुभकरण मरवा लिया, बहुत सारा नुकसान हो गया, एक साल गवा लिया पूरा, पिछे मुड़ोगे किदां? क्योंकि तुहाडियां ते जिहड़ियां दूजियां नाल दियां भरातरी जथेबंदियां ओही मेड़े मारनगे। ले आए MSP, बैठ के टेबल ते। सो इस वास्ते साफ सीगा। हुण टकैत होरी कर लाउणगे, रणनीति शायद नवें सिरे तो विचारी जावे, जां जगजीत सिंह डल्लेवाल नूं बनाउण दा यतन भी हो सकदा है, क्योंकि टकैत भी तुहानूं पता है ना टका के काम करदे आ कदे कदे। जी बिल्कुल। सुखबीर बादल ने धार्मिक सजा पूरी कर ली है जी।
ਹਾਂਜੀ ਦੇਖੋ, ਇਹ ਇੱਕ ਕਹਿ ਲਓ ਕਿ ਸਿੱਖੀਜ਼ਮ ਦੇ ਵਿੱਚ ਹੁਣ ਜਿੱਦਾਂ ਹੈ ਕਨਸੈਪਟ ਹੈ, ਉਹਦੇ ਮੁਤਾਬਕ ਸਜ਼ਾ ਪੂਰੀ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਦੇਖ ਕਰਾਉਣੀ ਪਵੇਗੀ। ਜੋ ਇੱਕ ਤਰ੍ਹਾਂ ਨਾਲ ਦੇਖੋ ਹੁੰਦਾ ਕੀ ਹੈ ਕਿ ਜਿਵੇਂ ਕੋਰਟਾਂ ਸਜ਼ਾ ਲਾਉਂਦੀਆਂ ਨੇ ਨਾ, 2 ਮਹੀਨੇ ਦੀ ਸਜ਼ਾ ਤੇ ਨਾਲ 100 ਰੁਪਈਆ ਜੁਰਮਾਨਾ। ਇੱਥੇ ਵੀ ਜੇ ਤੁਸੀਂ ਦੇਖੋਗੇ ਸਿੱਖ ਪਰੰਪਰਾ ਦੇ ਵਿੱਚ ਇਹ ਆ ਕਿ ਜਦੋਂ ਇਸ ਤਰ੍ਹਾਂ ਸੁਧਾਈ ਹੁੰਦੀ ਆ ਕਿਸੇ ਦੀ, ਭੁੱਲ ਹੁੰਦੀ ਆ, ਹੇਠਲੇ ਪੱਧਰ ਤੇ 5 ਪਿਆਰੇ ਕੰਮ ਕਰਦੇ ਆ। ਤਾਂ ਕੋਈ ਬੰਦਾ ਮੰਨ ਲਓ ਕਿਸੇ ਨੇ ਅੰਮ੍ਰਿਤਪਾਨ ਕੀਤਾ ਹੈ, ਉਹਦੇ ਤੋਂ ਕੋਈ ਕੁਰੈਤ ਹੋ ਗਈ ਆ, ਕੁਛ ਵੀ ਹੋ ਗਿਆ, ਬਾਅਦ ਦੇ ਵਿੱਚ ਉਹਦੀ ਫਿਰ ਸੁਧਾਈ ਹੁੰਦੀ ਆ। ਇੱਕ ਪ੍ਰੋਸੀਜਰ ਹੈ 5 ਪਿਆਰੇ, ਬਾਅਦ ਉਹ ਫਿਰ ਸੁਧਾਈ ਕਹਿ ਦਿੰਦਾ। ਤਾਂ ਇਸੇ ਤਰ੍ਹਾਂ ਜੇ ਕੋਈ ਇਦਾਂ ਦਾ ਕੋਈ ਗੁਨਾਹ ਹੁੰਦਾ ਧਾਰਮਿਕ ਤੌਰ ਤੇ, ਤਾਂ ਫਿਰ ਸਿਧਾਂਤ ਦੇ ਮੁਤਾਬਕ ਜਿਹੜੀ ਸਜ਼ਾ ਲੱਗਦੀ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਕਹਿ ਦਿੱਤਾ ਜਾਂਦਾ ਕਿ ਇੰਨੇ ਦੀ ਦੇ ਕਰਾਉਣੀ ਹੈ। ਤੁਸੀਂ ਅਕਸਰ ਉਹ ਸ਼ਬਦ ਇਸਤੇਮਾਲ ਕੀਤਾ ਸੁਣਿਆ ਹੋਏਗਾ। ਹਾਂਜੀ। ਤਾਂ ਉਹ ਇੱਕ ਰਸੀਦ ਕੱਟੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਉਹ ਜਮ੍ਹਾਂ ਹੋ ਜਾਂਦੀ ਹੈ, ਅਰਦਾਸ ਹੁੰਦੀ ਆ, ਉਪਰੰਤ ਮਤਲਬ ਸਭ ਕੁਝ ਠੀਕ ਹੈ। ਤਾਂ ਅੱਜ ਢੀਂਡਸਾ ਦਾ ਵੀ ਆਖਰੀ ਦਿਨ ਸੀਗਾ, ਮਤਲਬ ਕਿ ਕੁਛ ਨੇ ਆਪਣੀ ਤਨਖਾਹ ਜਿਹੜੀ ਮੁਕੰਮਲ ਸ਼ਤ ਕਰ ਲਈ ਸੀ। ਅੱਜ ਜਿਹੜੇ ਬੱਚੇ ਆ ਬਾਕੀ ਉਹਨਾਂ ਦੀ ਵੀ ਤਨਖਾਹ ਪੂਰੀ ਹੋ ਗਈ। ਹੁਣ ਇਸ ਤੋਂ ਬਾਅਦ ਬਲਕਿ ਕੱਲ ਜਾਂਦੇ ਆ ਸੁਖਬੀਰ ਸਿੰਘ ਬਾਦਲ, ਪਰਸੋਂ ਜਾਂਦੇ ਆ, ਕੁਛ ਕਿਹਾ ਨਹੀਂ ਜਾ ਸਕਦਾ। ਪਰ ਮੇਰੇ ਖਿਆਲ ਦੇ ਨਾਲ ਕਿਉਂਕਿ ਚੋਣਾਂ ਸਿਰ ਤੇ ਆ, ਹੋ ਸਕਦਾ ਕਿ ਜਲਦੀ ਤੋਂ ਜਲਦੀ ਇਹ ਚਾਹਣਗੇ ਕਿ ਜਿਹੜਾ ਕੁਛ ਪਰੰਪਰਾ ਦੇ ਮੁਤਾਬਕ ਰਹਿੰਦਾ ਉਸਨੂੰ ਮੁਕੰਮਲ ਕਰ ਲਿਆ ਜਾਵੇ। ਤਾਂ ਉਸ ਤੋਂ ਬਾਅਦ ਫਿਰ ਇੱਕ ਉਹੀ ਸਵਾਲ ਜਿਹੜਾ ਹਵਾ 'ਚ ਤੈਰਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਹੋਣੀ ਰਾਜਨੀਤੀ ਦੇ ਵਿੱਚ ਪੱਕੇ ਪੈਰੀਂ ਵਾਪਸੀ ਕਰ ਸਕਣਗੇ ਜਾਂ ਨਹੀਂ। ਮੈਂ ਅੱਗੇ ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ ਦੀਆਂ 2 ਮਿਸਾਲਾਂ ਦੇਣਾ ਕਿ ਇਹਨਾਂ ਦੇ ਪੈਰ ਨਹੀਂ ਸਨ ਲੱਗੇ ਤਨਖਾਹ ਭੁਗਤਣ ਉਪਰੰਤ, ਤਾਂ ਕੀ ਸੁਖਬੀਰ ਸਿੰਘ ਬਾਦਲ ਅਪਵਾਦ ਸਾਬਤ ਹੋਣਗੇ? ਇਹ ਇੱਕ ਵੱਡਾ ਪ੍ਰਸ਼ਨ ਆ। ਬਾਕੀ ਦੇਖੋ ਅਕਾਲੀਆਂ ਦੇ ਵਿੱਚ ਇਸ ਵੇਲੇ ਕਿਤੇ ਨਾ ਕਿਤੇ ਇਹ ਗੱਲ ਚੱਲਦੀ ਪਈ ਆ ਕਿ ਜੇ ਅਸੀਂ ਮਤਲਬ ਕਿ ਇਕੱਠੇ ਹੋ ਕੇ ਚੱਲੀਏ ਬਹੁਤ ਜ਼ੋਰਦਾਰ ਢੰਗ ਦੇ ਨਾਲ, ਜੇ ਵਾਪਸੀ ਦਾ ਮੁੱਢ ਬੰਨਣਾ ਹੈ ਤਾਂ ਸਾਡੇ ਵਾਸਤੇ ਆਉਣ ਵਾਲੀ ਜਿਹੜੀ ਤੁਹਾਨੂੰ ਪਤਾ ਮਾਘੀ, ਮੁਕਤਸਰ, ਕਿ ਉਹ ਇੱਕ ਐਸਾ ਸਟਾਰਟਿੰਗ ਪੁਆਇੰਟ ਹੋ ਸਕਦਾ ਰਿਵਾਈਵਲ ਦੀ ਲੜਾਈ 'ਚ ਜਿਸ ਤੌਰ ਤੇ ਕਿ ਜਿੱਥੋਂ ਅਸੀਂ ਮਤਲਬ ਕਿ ਬਹੁਤ ਕੁਝ ਲੋਕਾਂ ਨੂੰ ਦੱਸ ਸਕਦੇ ਹਾਂ। ਸੋ ਇਸ ਵਾਸਤੇ ਮੇਰਾ ਮੰਨਣਾ ਹੈ ਕਿ ਜਲਦੀ ਜਲਦੀ ਇਹ ਸਭ ਜੋ ਵੀ ਹੈ ਧਾਰਮਿਕ ਤੌਰ ਤੇ ਇਸ ਨੂੰ ਸੰਪੂਰਨ ਕਰਨ ਦਾ ਯਤਨ ਕਰਨਗੇ ਤੇ ਉਸ ਤੋਂ ਬਾਅਦ ਫਿਰ ਤਿਆਰੀ। ਆ ਜਿਹੜੀ ਚੋਣ ਹੈ ਤੇ ਮੈਨੂੰ ਲੱਗਦਾ ਕਿ ਇੱਕ ਰਸਮ ਮਾਤਰ ਹੀ ਹੈ। ਉਸ ਤੋਂ ਬਾਅਦ ਜਿਹੜਾ ਫੈਸਲਾ ਆਏਗਾ, ਕਿਉਂਕਿ 20 ਦਿਨਾਂ ਦੀ ਮੋਹਲਤ ਵਾਲਾ ਮੈਂ ਅੱਗੇ ਤੁਹਾਨੂੰ ਕਿਹਾ ਸੀ, ਉਹ ਸ਼ਸ਼ੋ ਪੰਜ ਹੈ ਮੇਰੇ ਵਾਸਤੇ ਵੀ, ਕੋਈ ਲਿਖਤ ਵਗੈਰਾ ਤੇ ਦੇਖੀ ਨਹੀਂ ਹੈ। ਉਹ 20 ਦਿਨ ਦਾ ਵੀ ਸਮਾਂ ਹੁਣ ਤੇ ਆਇਆ, ਲਓ ਨੇੜੇ ਆ ਗਿਆ। ਤਾਂ ਉਸ ਤੋਂ ਬਾਅਦ ਫਿਰ ਉਦੋਂ ਤੱਕ ਯਾਨੀ ਮਾਘੀ ਤੱਕ ਜਥੇਬੰਦਕ ਢਾਂਚੇ ਬਾਰੇ ਵੀ ਫੈਸਲਾ ਹੋ ਜਾਏਗਾ, ਏਕੇ ਬਾਰੇ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੋ ਜਿਹਾ ਏਕੇ ਦਾ ਮੁੱਢ ਵੱਜਦਾ, ਤੇ ਉਸ ਤੋਂ ਬਾਅਦ ਫਿਰ ਇਹ ਉੱਥੋਂ ਮਾਘੀ ਤੋਂ ਯਤਨ ਕਰਨਗੇ ਇਹ ਇੱਕ ਵੱਡਾ ਜਿਹੜਾ ਆਪਾਂ ਛੜਪਾ ਮਾਰ ਲਈਏ ਸਿਆਸੀ ਪਿੜ ਦੇ ਵਿੱਚ। ਕਾਮਯਾਬੀ ਮਿਲਦੀ ਹੈ ਕਿ ਨਹੀਂ ਇਹ ਪਤਾ ਨਹੀਂ ਹੈ, ਪਰ ਅੰਦਰੂਨੀ ਤੌਰ ਤੇ ਇਹੀ ਵਿਉਂਤਬੰਦੀ ਹੈ ਕਿ ਘੱਟੋ ਘੱਟ ਮਾਘੀ ਤੱਕ ਸਾਰੀਆਂ ਚੀਜ਼ਾਂ ਠੀਕ ਕਰ ਲਈਆਂ ਜੀ। ਤੇ ਰੂਸ ਦੇ ਵਿੱਚ ਲੰਘੇ ਦਿਨੀ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਸੀ, ਮਿੰਟੂ ਜੀ ਤੇਜਪਾਲ ਦੀ। ਉਹਦੇ ਪਰਿਵਾਰ ਨੂੰ ਹੁਣ ਰੂਸ ਨੇ ਸਹਾਇਤਾ ਦੇਣ ਦੀ ਗੱਲ ਕਹੀ ਹੈ ਜੀ। ਹਾਂਜੀ, ਉਹਨਾਂ ਦੇ ਟੱਬਰ ਦੇ ਜੀਆਂ ਨੂੰ PR ਵੀ ਦਿੱਤੀ ਆ ਤੇ ਉਹਨਾਂ ਨੇ ਪੈਨਸ਼ਨ ਵੀ ਲਾਈ ਹੈ, ਸ਼ਾਇਦ 20,000 ਰੁਪਇਆ। ਤੇ ਜਿਹੜੇ ਉਹਨਾਂ ਦੇ ਬੱਚੇ ਆ ਮਤਲਬ ਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਇਹ ਪੈਸਾ ਜਿਹੜਾ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਹੈ। ਦੇਖੋ ਗੱਲ ਇਹ ਆ ਕਿ ਸ਼ਾਇਦ ਜ਼ੈਪੋਰੀਜ਼ੀਆ ਦੇ ਵਿੱਚ, ਜ਼ੈਪੋਰੀਜ਼ੀਆ ਜਾਂ ਸ਼ਾਇਦ ਯੂਕਰੇਨ ਦੇ ਵਿੱਚ ਤੇਜਪਾਲ ਸਿੰਘ ਦੀ ਮੌਤ ਹੋਈ ਸੀਗੀ ਜੀ। ਗੱਲ ਇਹ ਆ ਕਿ PR ਵੀ ਦੇ ਦਿੱਤੀ ਕੁਛ ਜਿਹੜੇ ਇਹਨਾਂ ਦੇ ਟੱਬਰ ਦੇ ਮੈਂਬਰ ਸੀਗੇ। ਦਰਅਸਲ ਕੀ ਆ ਕਿ ਐਸਾ ਹੈ, ਮਤਲਬ ਕਿ ਉਹ ਮੈਨੂੰ ਅੱਜ ਹੀ ਇਨਫੈਕਟ ਇੱਕ ਬੰਦੇ ਨੇ ਦੱਸਿਆ ਜਿਹੜਾ ਕਿ ਕਹਿ ਲਓ ਕਿ ਸਰਕਾਰ ਦਰਬਾਰ ਦਾ ਹਿੱਸਾ ਹੈ, ਉਹਦੇ ਨਾਲ ਬੈਠਣ ਦਾ ਮੌਕਾ ਮਿਲਿਆ ਤਾਂ ਉਹ ਵੀ ਇਸ ਤਰ੍ਹਾਂ ਦੀ, ਕਿਉਂਕਿ ਉਹਨਾਂ ਦੀ ਵੀ ਇਨਵੋਲਵਮੈਂਟ ਰਹਿੰਦੀ ਇਸ ਤਰ੍ਹਾਂ ਦੇ ਮਾਮਲਿਆਂ 'ਚ। ਉਹ ਕਹਿੰਦੇ ਕਿ ਇਦਾਂ ਮਤਲਬ ਕਿ ਜਿਹੜੇ ਕੇਸ ਹੋਏ ਨੇ ਉਹਨਾਂ ਨੂੰ ਜਿਹੜੀ ਸਹਾਇਤਾ ਮਿਲੀ ਆ, ਹੋਰ ਵੀ ਸਹਾਇਤਾ ਮਿਲੀ ਹੋਈ ਕੀ, ਤਾਂ ਉਹ ਏਜੰਟ ਹੀ ਖਾ ਜਾਂਦੇ ਨੇ ਸਰ।
ਇਹ ਮੈਂ ਨਵੀਂ ਜਾਣਕਾਰੀ ਜਿਹੜੀ ਹੈ ਕਹਿ ਲਓ ਕਿ ਹਾਸਲ ਕੀਤੀ। ਉਹ ਕਹਿੰਦੇ ਕਿ ਕੁਝ ਐਸੇ ਮਾਮਲੇ ਨੇ ਇਹਨਾਂ ਦੇ ਵਿੱਚ ਏਜੰਟਾਂ ਨੇ ਹੀ ਉਹ ਪੈਸੇ ਖਾ ਲਏ, ਏਜੰਟਾਂ ਨੇ ਹੀ ਫਸਾਏ। ਤਾਂ ਇਹਨਾਂ ਨੇ ਹੁਣ ਪੁਸ਼ਟੀ ਕਰ ਦਿੱਤੀ ਆ ਕਿ ਹਾਂ ਰਸ਼ੀਆ ਦੇ ਵਿੱਚ ਜੋ ਤੇਜਪਾਲ ਸਿੰਘ ਦੀ ਮੌਤ ਹੋਈ ਸੀਗੀ, ਤਾਂ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਇਹ ਜਿਹੜੀ ਸਹੂਲਤ ਹੈ ਉਹ ਲਾਗੂ ਕਰ ਦਿੱਤੀ ਗਈ। ਜੀ, ਤੇ ਮਿੰਟੂ ਜੀ ਗੱਲ ਕਰੀਏ ਮਿਲਾਵਟ ਦੇ ਬਾਰੇ। ਦੁੱਧ ਪਦਾਰਥਾਂ ਦੇ ਵਿੱਚ ਜਿਹੜੀ ਮਿਲਾਵਟ ਆ ਉਹਦੇ ਤੇ ਹਾਈ ਕੋਰਟ ਸਖਤ ਹੋਇਆ। ਦੇਖੋ, ਪਿਛਲੇ ਦਿਨ ਇੱਕ ਖਬਰ ਬੜੀ ਚਰਚਿਤ ਹੋਈ ਸੀ ਕਿ ਦੇਸੀ ਘਿਓ ਦੇ 21 ਤੇ ਖੋਏ ਦੇ 26% ਸੈਂਪਲ ਫੇਲ ਹੋ ਗਏ ਆ। ਫਿਰ ਇਹ ਮਾਮਲਾ ਜਿਹੜਾ ਸੀਗਾ, ਕਿਉਂਕਿ ਇਹ ਮਾਮਲਾ ਜਨ ਹਿੱਤ ਦਾ ਬਣਦਾ ਨਾ, ਲੋਕ ਹਿੱਤ ਦਾ ਬਣਦਾ, ਫਿਰ ਲੋਕ ਹਿੱਤ ਪਟੀਸ਼ਨ ਜਿਹੜੀ ਹੈ ਉਹ ਪਾ ਦਿੱਤੀ ਗਈ। ਨਾਲ ਇੱਕ ਅੰਕੜਾ ਦਿੱਤਾ ਗਿਆ ਐਡਵੋਕੇਟ ਸੁਨੈਨਾ ਜੀਵਨੀ ਨੂੰ, ਜਿਹਦੇ ਚ ਉਹਨਾਂ ਨੇ ਇੱਕ ਰਿਪੋਰਟ ਦਾ ਜ਼ਿਕਰ ਕੀਤਾ ਹੈ ਕਿ WHO ਦੇ ਅਨੁਸਾਰ ਭਾਰਤ ਦੇ ਵਿੱਚ ਜੋ ਰੋਜ਼ਮਰਾ ਦੀ ਲਾਗਤ ਹੈ ਤਾਂ ਉਹਦੇ ਮੁਤਾਬਕ ਕਹਿ ਲਓ ਕਿ 70% ਤੋਂ ਵੀ ਵੱਧ ਜਿਹੜਾ ਦੁੱਧ ਪਦਾਰਥਾਂ ਦਾ ਪੈਦਾਵਾਰੀ ਹੁੰਦੀ ਹੈ। ਤਾਂ ਉਹ ਮਤਲਬ ਕਿ ਜੋ ਤੈਅ ਪੈਮਾਨੇ ਨੇ, ਸਟੈਂਡਰਡਸ ਨੇ, ਉਹਨਾਂ ਤੇ ਖਰੇ ਨਹੀਂ ਉਤਰਦੇ। ਤੇ ਉਹ ਕਹਿੰਦੇ ਕਿ ਜੇ ਦੁੱਧ ਉਤਪਾਦਾਂ ਦੀ ਜਾਂਚ ਨਹੀਂ ਕੀਤੀ ਗਈ ਤਾਂ 2025 ਤੱਕ 87% ਭਾਰਤੀ ਜਿਹੜੇ ਆ ਉਹ ਕੈਂਸਰ ਵਰਗੀਆਂ ਘਾਤਕ ਜਾਂ ਖਤਰਨਾਕ ਕਹਿ ਲਓ ਕਿ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ। ਤੇ ਨਾਲ ਕਹਿੰਦੇ ਕਿ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਹੈ ਜਿਹੜੀ, ਉਹਦੀ ਰਿਪੋਰਟ ਦੇ ਅਨੁਸਾਰ 99.2% ਦੁੱਧ ਉਤਪਾਦਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਲਾਵਟ ਪਾਈ ਜਾਂਦੀ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਭਾਰਤ ਦੁੱਧ ਉਤਪਾਦਨ ਦੇ ਮਾਮਲੇ ਦੇ ਵਿੱਚ ਵਰਲਡ ਦੇ ਅੰਦਰ ਜਿਹੜੇ ਕਹਿ ਲਓ ਕਿ ਅਗਲੇਰੇ ਦੇਸ਼ ਆ ਉਹਨਾਂ ਦੇ ਵਿੱਚ ਹੈ, ਪਰ ਮਿਲਾਵਟ ਦੇ ਮਾਮਲੇ ਦੇ ਵਿੱਚ ਅਸੀਂ ਕਿਤੇ ਅੱਗੇ। ਤਾਂ ਖੈਰ ਹੁਣ ਇਸੇ ਚੱਕਰ ਦੇ ਵਿੱਚ ਕਹਿ ਲਓ ਕਿ ਜਿਹੜੇ ਅਧਿਕਾਰੀ ਅੱਖਾਂ ਮੀਚ ਕੇ ਬੈਠੇ ਰਹਿੰਦੇ ਆ ਜਾਂ ਜੇਬ ਗਰਮ ਕਰਕੇ ਬੈਠੇ ਰਹਿੰਦੇ ਆ, ਹੁਣ ਉਹਨਾਂ ਦੀ ਥੋੜੀ ਬਹੁਤੀ ਖਚਾਈ ਜਿਹੜੀ ਆ ਹੋ ਸਕਦੀ ਆ। ਖੈਰ ਇਹ ਮਿਲਾਵਟ ਦਾ ਖੇਲ ਹੈ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਪਰ ਗੱਲ ਇਹ ਹੈ ਕਿ ਦੇਖੋ ਇਹ ਚੀਜ਼ਾਂ ਬਹੁਤ ਈਜ਼ੀਲੀ ਰੋਕੀਆਂ ਜਾ ਸਕਦੀਆਂ। ਨਾਲੇ ਤੇ ਕਹਿ ਲਓ ਕਿ ਲੋਕਾਂ ਨੂੰ ਮਤਲਬ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਸਰਕਾਰ ਇੱਧਰ ਚਾਹੇ ਲੋਕਾਂ ਨੂੰ ਵੱਧ ਤੋਂ ਵੱਧ ਲਿਆਵੇ। ਡੇਅਰੀ ਫਾਰਮਿੰਗ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕਰਦੇ ਵੀ ਹੈ, ਤਾਂ ਨੌਜਵਾਨਾਂ ਨੂੰ ਇੱਧਰ ਲਿਆਂਦਾ ਜਾਣਾ ਚਾਹੀਦਾ। ਆਪੇ ਜਦੋਂ ਪੈਦਾਵਾਰ ਵਧੇਗੀ ਮਿਲਾਵਟ ਆਪੇ ਘਟ ਜਾਏਗੀ। ਕੰਪੀਟੀਸ਼ਨ ਵਧੀਆ ਕਰੋ। ਜਦੋਂ ਤੁਸੀਂ ਕਰਦੇ ਕਰਾਉਂਦੇ ਕੱਖ ਨਹੀਂ ਆ। ਤੁਸੀਂ ਦੇਖ ਲਓ ਕਿਸੇ ਨੇ ਲੋਨ ਲੈਣਾ ਹੋਵੇ ਡੇਅਰੀ ਫਾਰਮਿੰਗ ਵਾਸਤੇ, ਉਹਦੀ ਕਿੰਨੀ ਖੱਜਲ ਖੁਆਰੀ ਅੱਜ ਕੱਲ, ਬਹੁਤ ਕੁਛ ਹੈ। ਫਿਰ ਕੋਈ ਮਤਲਬ ਕਿ ਦੁੱਧ ਦਾ ਤੁਹਾਨੂੰ ਪਤਾ ਹੀ ਹੈ ਰੇਟਾਂ ਦਾ ਕਿੰਨਾ ਅੱਗੇ ਸਿਆਪਾ ਪਿਆ, ਲੋਕ ਧਰਨਿਆਂ ਤੇ ਚਲੇ ਜਾਂਦੇ ਨੇ ਜੀ, ਕਿਉਂਕਿ ਮੁੜ ਕੇ ਜਦੋਂ ਥੋੜਾ ਜਿਹਾ ਪੈਦਾਵਾਰ ਦਾ ਅੰਕੜਾ ਵੱਧਦਾ ਤਾਂ ਰੇਟ ਘਟਾ ਦਿੰਦੇ ਨੇ। ਕੌਣ ਸਿਆਪੇ ਆ। ਇਸ ਕਰਕੇ ਸਰਕਾਰ ਚਾਹੇ ਤੇ ਬਹੁਤ ਕੁਝ ਹੋ ਸਕਦਾ, ਮਿਲਾਵਟ ਏਦਾਂ ਹੀ ਰੁਕਦੀ ਹੁੰਦੀ ਆ। ਤਾਂ ਪਰ ਸਰਕਾਰ ਹੁਣ ਜੇ ਅੱਖਾਂ ਮੀਚ ਕੇ ਬੈਠੀ ਰਹੇ ਤੇ ਕੀ ਕੀਤਾ ਜਾ ਸਕਦਾ। ਪਰ ਇਹ ਸੱਚਿਆ ਕਿ ਪੰਜਾਬ ਦੇ ਵਿੱਚ ਹਾਲੇ ਵੀ ਦੁੱਧ ਬਹੁਤ ਪੈਦਾ ਹੁੰਦਾ, ਬਹੁਤ ਦੁੱਧ ਦਾ ਉਤਪਾਦਨ ਹੈ, ਪਰ ਮਿਲਾਵਟ ਜਿਹੜੀ ਆ ਉਹ ਹੁੰਦੀ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਪਰ ਐਗਜ਼ੈਕਟ ਅੰਕੜਾ ਕਿੰਨਾ, ਮੈਂ ਸੱਚ ਕਹਾਂ ਤਾਂ ਮੈਨੂੰ ਇਹਨਾਂ ਰਿਪੋਰਟਾਂ ਤੇ ਇੰਨਾ ਯਕੀਨ ਜਿਹਾ ਨਹੀਂ ਹੈਗਾ। ਜੀ ਠੀਕ ਆ, 40 ਸੈਂਪਲ ਲਏ, ਉਹਦੇ ਚੋਂ 26 ਫੇਲ ਹੋ ਗਿਆ, ਮੰਨ ਲਿਆ 100% ਤੋਂ ਇੰਨੇ ਹੋ ਗਏ ਵਗੈਰਾ ਵਗੈਰਾ। ਪਰ ਐਗਜ਼ੈਕਟ ਅੰਕੜਾ ਕੱਢਣਾ ਹੋਵੇਗਾ ਤਾਂ ਮੇਰੇ ਖਿਆਲ ਦੇ ਨਾਲ ਬੜੀ ਵਿਆਪਕ ਪੱਧਰ ਦੀ ਮੁਹਿੰਮ ਜਿਹੜੀ ਆ ਉਹ ਵਿੱਢਣੀ ਪਏਗੀ। ਤੇ ਜੇ ਇਸ ਚੀਜ਼ ਨੂੰ ਬੰਦ ਕਰਨਾ ਤਾਂ ਫਿਰ ਬਹੁਤ ਵੱਡੀ ਇੱਛਾ ਸ਼ਕਤੀ ਵਿਖਾਉਣ ਦੀ ਜ਼ਰੂਰਤ ਹੈ। ਹਾਂਜੀ ਬਿਲਕੁਲ ਮਿੰਟੂ ਜੀ। ਨਾ ਸਿਰਫ ਦੇਖੋ ਇਹ ਸਿਹਤ ਨਾਲ ਖਿਲਵਾੜ ਆ ਲੋਕਾਂ ਦੀ ਨਾਲ, ਇਹਨੇ ਜਿਹੜਾ ਜ਼ਿਮੀਂਦਾਰ ਕਿਸਾਨ ਭਰਾਵਾਂ ਦਾ ਸਹਾਇਕ ਧੰਦਾ ਸੀਗਾ ਡੇਅਰੀ ਦਾ, ਉਹ ਵੀ ਖੋਲਿਆ।
ਤੁਹਾਨੂੰ ਤੁਸੀਂ ਦੇਖਦੇ ਹੋਵੋਗੇ ਹੁਣ ਕਿੰਨੀਆਂ ਕੁ ਡੇਅਰੀਆਂ ਪਿੰਡਾਂ ਦੇ ਵਿੱਚ ਤੁਹਾਨੂੰ ਜਾਂ ਸ਼ਹਿਰਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ, ਕਿੰਨੇ ਕੁ ਡੇਅਰੀ ਫਾਰਮ ਬਚੇ ਨੇ ਸਾਡੇ ਕੋਲੇ ਪੰਜਾਬ ਦੇ ਵਿੱਚ। ਬਹੁਤ ਵੱਡੀ ਕਮਾਈ ਹੁੰਦੀ ਸੀ ਕਿਸਾਨ ਨੂੰ ਇਸ ਸਹਾਇਕ ਧੰਦੇ ਤੋਂ, ਪਰ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ, ਜਾਂ ਜਿਵੇਂ ਤੁਸੀਂ ਕਿਹਾ ਹੀ ਆ ਵੀ ਕੋਈ ਨਜ਼ਰ ਨਹੀਂ ਆਉਂਦਾ, ਕੁਛ ਨਜ਼ਰ ਤਾਂ ਨਹੀਂ ਆਉਂਦਾ ਕਿਉਂਕਿ ਇਹ ਚੀਜ਼ਾਂ 1-2 ਦਿਨ ਨਜ਼ਰ ਆਉਂਦੀਆਂ ਨੇ ਆਪਾਂ ਨੂੰ। ਤੁਹਾਨੂੰ ਯਾਦ ਹੋਣਾ ਇੱਕ ਛਾਪੇ ਬਹੁਤ ਮਾਰਦਾ ਸੀ, ਫਲਾਣੇ ਥਾਂ ਫੜ ਲਏ ਫਲਾਣੇ ਅਫਸਰ ਨੇ, ਇੰਨੇ ਬੰਦੇ, ਫਲਾਣਾ ਗੁੜ ਫੜ ਲਿਆ। ਉਹ ਹੁਣ ਕਿੱਧਰ ਗਿਆ? ਲਖਬੀਰ ਸਿੰਘ ਜੀ। ਹਾਂਜੀ, ਕਿੱਧਰ ਗਿਆ ਉਹ? ਤੁਹਾਨੂੰ ਕੀ ਲੱਗਦਾ ਫੈਕਟਰੀਆਂ ਬੰਦ ਹੋ ਗਈਆਂ ਜਾਂ ਉਹ ਬਣਨਾ ਬੰਦ ਹੋ ਗਿਆ? ਉਹ 4 ਦਿਨ ਖਬਰਾਂ 'ਚ ਆਇਆ ਆਪਣਾ, ਤੇ ਉਸ ਤੋਂ ਬਾਅਦ ਪਾਰਟੀਆਂ ਜੁਆਇਨ ਕਰ ਲਈਆਂ ਤੇ ਹੁਣ ਸਾਰਾ ਕੁਛ ਉੱਥੇ ਦਾ ਉੱਥੇ ਹੈ। 4 ਦਿਨ ਆਇਆ ਸੀ, ਫਿਰ 3-4 ਪਾਰਟੀਆਂ 'ਚ ਵੀ ਚਲੇ ਗਿਆ। 3-4 ਪਾਰਟੀਆਂ 'ਚ ਵੀ ਚਲਾ ਗਿਆ। ਧਾਕੜ ਅਫਸਰ, ਧਾਕੜ। ਕਮਾਲ ਦੀ ਗੱਲ ਆ, ਦੂਜੇ ਜਿਵੇਂ ਤੁਸੀਂ ਪਹਿਲੀਆਂ 'ਚ ਕਹਿਦਾ ਵੀ ਐਂ ਲੱਗਦਾ ਜਿਵੇਂ ਸਾਰੇ ਸੁੱਤੇ ਪਏ ਹੁੰਦੇ, ਦੂਜਿਆਂ ਦਾ ਕੋਈ ਫਰਜ਼ ਹੀ ਨਹੀਂ ਬਣਦਾ, ਕੋਈ ਨਿਕਲਦਾ ਹੀ ਨਹੀਂ ਬਾਹਰ, ਕੋਈ ਅਫਸਰ ਕੋਈ ਸਮਝਦਾ ਹੀ ਨਹੀਂ। ਆਹ ਦੀਵਾਲੀ ਦੇ 4 ਦਿਨ ਹੁੰਦੇ ਆ, ਜਦੋਂ ਲੋਹੜੀ ਦੇ ਆਪਾਂ ਵੇਖਦੇ ਆ ਮਿੰਟੂ ਜੀ, ਉਦੋਂ ਨਿਕਲਦੇ ਆ ਬਾਹਰ 4-5 ਵੱਡੀਆਂ ਦੁਕਾਨਾਂ ਤੇ ਜਾ ਕੇ, ਮੁੜ ਕੇ ਪਤਾ ਨਹੀਂ ਉਹਨਾਂ ਦੇ ਕੰਨ 'ਚ ਕੀ ਘੁਸਰ ਮੁਸਰ ਹੋ ਜਾਂਦੀ, ਕਦੇ ਜਾਂਦੇ ਹੀ ਨਹੀਂ ਉੱਥੇ। ਉਹ ਬਾਹਰ ਲਾ ਕੇ ਰੇਹੜੀਆਂ ਫੜੀਆਂ ਕਰਕੇ ਟ੍ਰੈਫਿਕ ਜਾਮ ਆਪਦਾ ਸ਼ਰੇਆਮ ਵੇਚਦੇ ਆ। ਬਿਲਕੁਲ ਇਹ ਪ੍ਰੋਬਲਮ ਹੈਗੀ ਹੈ ਜੀ, ਦੂਰ ਹੋਣੀ ਚਾਹੀਦੀ ਹੈ। ਜੋ ਵੀ ਹੈ ਕਮੀ ਪੇਸ਼ੀ ਹੋ ਸਕਦੀ ਹੈ, ਸਾਰਾ ਕੁਝ ਹੋ ਸਕਦਾ ਹੈ, ਕਿਹੜੀ ਗੱਲ ਹੈ। ਹੁਣ ਨੂੰ ਕੀ ਨਹੀਂ ਹੋ ਸਕਦਾ। ਜਿਹੜੀ ਸਮਾਤ ਕਿਸਾਨੀ ਨਾ ਮਿੰਟੂ ਜੀ ਛੋਟੀ ਆ, 2-4 ਕਿੱਲਿਆਂ ਵਾਲਾ, 5 ਕਿੱਲਿਆਂ ਵਾਲਾ ਆਮ ਕਿਸਾਨ, ਉਹਦੀ ਰੋਜੀ ਰੋਟੀ ਚੱਲੀ ਜਾਂਦੀ ਸੀ ਜਦੋਂ ਫਸਲ ਬੀਜ ਕੇ, ਤੇ ਉਹ ਸ਼ਹਿਰ ਨੂੰ ਜਾਣਾ ਨਹੀਂ ਸੀ ਪੈਂਦਾ, ਨੂੰ ਆੜ੍ਹਤੀਏ ਕੋਲੇ ਜਾਂ ਬੈਂਕ ਦੇ ਵਿੱਚ, ਉਹ ਆਪਦਾ ਦੁੱਧ ਵੇਚ ਕੇ ਗੁਜ਼ਾਰਾ ਕਰੀ ਜਾਂਦਾ ਸੀ। ਮੈਂ ਤਾਂ ਕਹਿ ਰਿਹਾ ਜੀ ਸਾਹਿਬ ਕਿ ਇਸ ਨੂੰ ਹੋਰ ਪ੍ਰਫੁੱਲਤ ਕਰਨ ਦੀ ਜ਼ਰੂਰਤ ਸੀ। ਬਿਲਕੁਲ। ਤੇ ਮੈਂ ਤੇ ਕਹਿ ਰਿਹਾ ਕਿ ਉਤਪਾਦਨ ਵਧਾਓ, ਆਪੇ ਮਿਲਾਵਟ ਘਟ ਜਾਏਗੀ। ਸ਼ੁੱਧ ਦੁੱਧ ਜਦੋਂ ਬਾਜ਼ਾਰ 'ਚ ਹੋਏਗਾ, ਗਾਹਕ ਤੱਕ ਸਿੱਧਾ ਪਹੁੰਚਾਉਣਾ ਸਟਾਰਟ ਕੀਤਾ ਜਾਣਾ ਚਾਹੀਦਾ ਹੈ। ਜੋ ਮਤਲਬ ਕਿ ਹੈਗੀਆਂ ਨੇ ਸੰਸਥਾਵਾਂ, ਉਹਨਾਂ ਦੀ ਮੋਨੋਪੋਲੀ ਟੁੱਟਣੀ ਚਾਹੀਦੀ ਹੈ, ਸਹਿਕਾਰਤਾ ਵਧਣੀ ਚਾਹੀਦੀ ਹੈ, ਬਹੁਤ ਕੁਝ ਕੀਤਾ ਜਾ ਸਕਦਾ ਹੈ। ਤਾਂ ਮਤਲਬ ਕਿ ਅੱਜ ਵੀ ਅਸੀਂ ਹੁਣ ਪਿੰਡ 'ਚ ਬੈਠੇ ਆ, ਦੇਸੀ ਘਿਓ ਇੱਥੋਂ ਲੈਨੇ ਆ, ਬਾਜ਼ਾਰ 'ਚੋਂ ਵੀ ਲੈਨੇ ਆ, ਦੋਵਾਂ ਦਾ ਫਰਕ ਨਜ਼ਰ ਆਉਂਦਾ। ਦੇਸੀ ਘਿਓ ਦੋ ਅਸੀਂ ਇੱਥੋਂ ਗੁਆਂਢ 'ਚੋਂ ਲੈਨੇ ਆ, ਉਹ ਠੀਕ ਹੈ 100-150 ਵੱਧ ਲੈਂਦੇ ਆ, ਪਰ ਘਿਓ ਖਾਣ ਦਾ ਨਜ਼ਾਰਾ ਆ ਜਾਂਦਾ ਸਾਹਿਬ। ਹਾਂਜੀ ਬਿਲਕੁਲ। ਮਤਲਬ ਕਿ ਅਸੀਂ ਮਤਲਬ ਕਿ ਜੇ ਕਿਤੇ ਰਾੜਾ ਛੜਾ ਲਾਉਣਾ ਹੋਵੇ ਤਾਂ ਫਿਰ ਦੇਸੀ ਘਿਓ ਬਾਜ਼ਾਰ ਦਾ ਲੈ ਆਈਦਾ, ਤੜਕਾ ਤੁੜਕਾ ਲਾਉਣ ਵਾਸਤੇ, ਵੱਖਰਾ ਬੁਕਰਾ ਤਲਣਾ ਹੋਵੇ ਤੇ। ਪਰ ਜੇ ਸਬਜ਼ੀ 'ਚ ਪਾਉਣਾ ਤਾਂ ਉਹ ਇੱਥੋਂ ਲਈਦਾ। ਤਾਂ ਫਰਕ ਹੈ ਦੋਨਾਂ ਚੀਜ਼ਾਂ 'ਚ। ਪਰ ਉਹੀ ਮੈਂ ਕਹਿ ਰਿਹਾ ਕਿ ਜੇ ਇਹੀ ਇਸ ਤਰ੍ਹਾਂ ਦੀ ਮਾਰਕੀਟਿੰਗ ਹੋਵੇ ਤਾਂ ਸ਼ੁੱਧ ਦੁੱਧ, ਸ਼ੁੱਧ ਘਿਓ ਬਾਜ਼ਾਰ 'ਚ ਪਹੁੰਚੇ ਤੇ ਆਪੇ ਕਿਸਾਨ ਨੂੰ ਵੀ ਫਾਇਦਾ। ਕਿਸਾਨ ਹੀ ਕਿਉਂ, ਭਾਵੇਂ ਨੌਨ ਐਗਰੀਕਲਚਰ ਵਾਲਾ ਵੀ, ਉਹ ਵੀ ਇਸ ਧੰਦੇ 'ਚ ਆਵੇ। ਉਹ ਕਿਸਾਨ ਦੀ ਥੋੜੀ ਮੋਹਰ ਲੱਗੀ ਇਹਦੇ ਤੇ, ਕੋਈ ਵੀ ਆ ਸਕਦਾ ਧੰਦੇ ਤੇ, ਕਿਸੇ ਕੋਈ ਦੂਸਰਾ ਵੀ ਆਵੇ। ਕੰਪੀਟੀਸ਼ਨ ਬਣਾਓ, ਵਧੀਆ ਸਹਿਕਾਰਤਾ ਨੂੰ ਵਧਾਓ ਅੱਗੇ। ਹਾਂਜੀ, ਤੁਸੀਂ ਦੇਖੋ ਆਪਾਂ ਚਲੋ ਕਿਸੇ ਕੰਪਨੀ ਦੇ ਖਿਲਾਫ ਨਹੀਂ, ਅਮਲ ਗੁਜਰਾਤ ਤੋਂ ਪੰਜਾਬ 'ਚ ਆ ਗਿਆ ਮਿੰਟੂ ਜੀ, ਤੇ ਸਾਡੇ ਆਪ ਵੇਰਕੇ ਤੇ ਮਾਰਕਫੈਡ ਹੋਣੀ, ਇਹ ਵਿਚਾਰੇ ਉੱਥੇ ਹੀ ਕਿਸਮਤ ਨੂੰ ਰੋ ਰਹੇ ਨੇ, ਉਹਨੇ ਇੱਕ ਕਾਰੋਬਾਰ ਜਿਹੇ 'ਚ ਖੜੇ ਨੇ। ਕੀ ਨਹੀਂ ਕੀਤਾ ਜਾ ਸਕਦਾ? ਆਪਾਂ ਲੋਕਾਂ ਨੂੰ ਕਹਿੰਦੇ, ਲੋਕਾਂ ਨੇ ਲਾਈਫ ਸਟਾਈਲ ਚੇਂਜ ਕਰਨਾ, ਲੋਕਾਂ ਨੂੰ ਕਹਿਣਾ ਸੌਖਾ, ਸਰਕਾਰਾਂ ਨੂੰ ਕਹਿਣਾ ਔਖਾ, ਫਰਕ ਇੰਨਾ ਹੀ ਹੈ। ਅਸੀਂ ਬਾਹਰਲਿਆਂ ਨੂੰ ਭੰਡਣ ਜੋਗੇ ਆ। ਬਿਲਕੁਲ। ਇੱਥੇ ਇੱਕ ਸਿਆਣਾ ਬਿਆਣਾ ਬਜ਼ੁਰਗ ਨੇਤਾ ਸੀ, ਉਹਨੇ ਅਮੂਲ ਦੇ ਖਿਲਾਫ ਮੋਰਚਾ ਹੀ ਖੋਲ ਦਿੱਤਾ ਸੀ ਪੰਜਾਬ 'ਚ। ਤੁਸੀਂ ਉਹਨਾਂ ਪਾਲਿਸੀ 'ਚ ਮੁਕਾਬਲਾ ਕਰੋ ਨਾ, ਉਹਨਾਂ ਦਾ ਕੰਮ 'ਚ ਮੁਕਾਬਲਾ ਕਰੋ। ਨਹੀਂ ਸਰ, ਸਿੱਖਣ ਦੀ, ਬਿਜ਼ਨਸ 'ਚ ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਸਕਸੈਸਫੁਲ ਬੰਦਿਆਂ ਨੂੰ ਫੋਲੋ ਕਰਕੇ ਹੀ ਤੁਸੀਂ ਸਕਸੈਸ ਹਾਸਲ ਕਰ ਸਕਦੇ ਹੋ। ਸਕਸੈਸਫੁਲ ਬੰਦਿਆਂ ਨਾਲ ਸਾੜਾ ਕਰਕੇ ਤੁਸੀਂ ਕਦੇ ਸਕਸੈਸ ਹਾਸਲ ਨਹੀਂ ਕਰ ਸਕਦੇ। ਬਿਲਕੁਲ ਜੀ। ਮੰਦਰ ਮਸਜਿਦ ਵਿਵਾਦ ਤੇ ਮਿੰਟੂ ਜੀ, ਸੁਪਰੀਮ ਕੋਰਟ ਨੇ ਕੋਈ ਹੁਕਮ ਜਾਰੀ ਕੀਤਾ ਜੀ? ਅੱਜ ਇਹਨਾਂ ਨੇ ਮਤਲਬ ਕਿ ਰੋਕ ਲਾ ਦਿੱਤੀ ਅਦਾਲਤਾਂ ਤੇ ਕਿ ਮੰਦਰ ਮਸਜਿਦ ਜੋ ਵੀ ਵਿਵਾਦ ਨਿਕਲਦੇ ਆ ਉਹਨਾਂ ਤੇ ਤੁਸੀਂ ਹੁਕਮ ਨਾ ਸੁਣਾਓ, ਤੇ ਜੋ ਜਿਹੜੇ ਸਰਵੇ ਵਗੈਰਾ ਹੁੰਦੇ ਆ ਕਿ ਇਹ ਵੀ ਤੁਸੀਂ ਆਰਡਰ ਨਾ ਕਰੋ ਜੀ। ਤੇ ਅੱਗੇ ਵੀ ਆਪਾਂ ਕਿਹਾ ਸੀਗਾ ਕਿ ਦੇਖੋ ਇੱਥੇ ਮੇਰੇ ਖਿਆਲ ਦੇ ਨਾਲ ਇੱਕ ਕਾਨੂੰਨ ਆ, ਪਲੇਸਿਸ ਆਫ ਵਰਸ਼ਿਪ ਐਕਟ, ਜਿਹਨੂੰ ਵਿਸ਼ੇਸ਼ ਪ੍ਰਬੰਧਾਂ ਦੇ ਨਾਲ ਇੱਥੇ ਬਣਾਇਆ ਗਿਆ ਸੀਗਾ। ਕੋਈ ਉਹਦੇ ਮੁਤਾਬਕ 15 ਅਗਸਤ 1947 ਤੱਕ ਜਿਸ ਤਰ੍ਹਾਂ ਦੀ ਸਥਿਤੀ ਹੈ ਧਾਰਮਿਕ ਸਥਾਨਾਂ ਦੀ, ਉਹ ਮੰਨਣ ਯੋਗ ਹੋਏਗੀ, ਨਾ ਕਿ ਬਦਲਣ ਯੋਗ। ਇਸ ਕਰਕੇ ਹੁਣ ਜਿਹੜਾ ਮਤਲਬ ਕਿ ਪਿੱਛੇ ਸੰਭਲ ਦੇ ਵਿੱਚ ਹੋਇਆ, ਤੁਸੀਂ ਦੇਖਿਆ, ਮੈਂ ਉਸ ਤੇ ਵੀ ਇਹੋ ਟਿੱਪਣੀ ਕੀਤੀ ਸੀਗੀ ਕਿ ਉਸ ਮੂਰਖ ਜੱਜ ਨੂੰ ਤੇ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ, ਉਹਨੂੰ ਤੇ ਮੁਕੱਦਮੇਬਾਜ਼ੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਉਸਨੂੰ ਜੇ ਇਸ ਐਕਟ ਬਾਰੇ ਨਹੀਂ ਪਤਾ, ਕਿਉਂਕਿ ਸੰਭਲ ਦਾ ਮਸਲਾ
ਇਸ ਐਕਟ ਦੇ ਤਹਿਤ ਆਉਂਦਾ ਸੀਗਾ ਜੀ ਕਿ ਜੀ ਜੇ ਉਸ ਮੂਰਖ ਨੂੰ ਇਹ ਨਹੀਂ ਪਤਾ ਤਾਂ ਜੱਜ ਤੇ ਕਹ ਲਓ ਜੱਜ ਰਹਿਣ ਦਾ ਹੱਕਦਾਰ ਨਹੀਂ, ਤੇ ਜੇ ਉਸ ਨੂੰ ਪਤਾ ਹੈ ਤੇ ਫਿਰ ਤਾਂ ਉਹ ਖਤਰਨਾਕ ਜੱਜ ਹੈ ਨਾ ਸਾਹਿਬ, ਬਹੁਤ ਖਤਰਨਾਕ ਜੱਜ ਹੈ। ਤੋ ਇਸ ਕਰਕੇ ਇਹ ਹੁਣ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਮੇਰੇ ਖਿਆਲ ਦੇ ਨਾਲ ਸਵਾਗਤ ਹੀ ਹੋ ਗਿਆ ਜੀ। ਜੀ ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਤੇ ਮਸਲੇ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਗੈਰ ਸਰਕਾਰੀ ਜਥੇਬੰਦੀਆਂ ਨਹੀਂ ਹੈਗੀਆਂ ਜਿਹਦੇ ਵਿੱਚ ਸਾਡਾ ਦੁੱਧ ਉਤਪਾਦਨ ਜਾਂ ਕਿਸਾਨ ਦੇ ਸਹਾਇਕ ਧੰਦੇ ਜਿਹੜੇ ਨੇ ਉਹ ਅੱਗੇ ਚੱਲ ਸਕਦੇ ਨੇ। ਸਾਡੇ ਕੋਲੇ ਬਹੁਤ ਕੁਛ ਆ। ਜੇ ਪੰਜਾਬ ਦਾ ਜਿਹੜਾ ਸਾਗ ਆ ਮਾਰਕਫੈਡ ਕਹਿੰਦੇ ਮਿਡਲ ਈਸਟ ਤੱਕ ਵੇਚ ਸਕਦੀ ਹੈ ਜੇਕਰ ਬਾਰਡਰ ਖੁੱਲੇ ਹੋਣ ਜਾਂ ਇਜਾਜ਼ਤਾਂ ਹੋਣ। ਪਰ ਖੈਰ ਆਪਾਂ ਇਸ ਮਸਲੇ ਨੂੰ ਕਿਸੇ ਦਿਨ ਜਦੋਂ ਸਮਾਂ ਹੋਇਆ ਉਸ ਦਿਨ ਖੋਲਾਂਗੇ ਪਰਤਾਂ, ਕਈ ਪਰਤਾਂ ਖੋਲਾਂਗੇ ਕਿ ਕਿਉਂ ਇਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਲਿਜਾਣ ਦਿੱਤਾ ਜਾਂਦਾ। ਤੇ ਜੇਕਰ ਅਮੁਲ ਵਰਗਾ ਬ੍ਰਾਂਡ ਜਿਹੜਾ ਗੁਜਰਾਤ ਤੋਂ ਚੱਲਿਆ ਤੇ ਉਹ ਪੰਜਾਬ 'ਚ ਆ ਕੇ ਜਾਂ ਉੱਤਰ ਭਾਰਤ ਦੇ ਵਿੱਚ ਆ ਕੇ ਛਾ ਸਕਦਾ, ਤੇ ਸਾਡੇ ਕੋਲ ਤਾਂ ਬਹੁਤ ਕੁਛ ਆ, ਅਸੀਂ ਕਿਉਂ ਨਹੀਂ ਛਾ ਸਕਦੇ? ਅਸੀਂ ਕਿੱਥੇ ਕਮੀ ਹੈ? ਸਾਡੇ ਲੋਕਾਂ 'ਚ ਵਿਲ ਪਾਵਰ ਦੀ ਕਮੀ ਆ, ਉਹਨਾਂ ਦੇ ਵਿੱਚ ਕੰਮ ਨਹੀਂ ਕਰ ਸਕਦੇ, ਜਾਂ ਸਾਡੀਆਂ ਸਰਕਾਰਾਂ ਦੇ ਇਹ ਟੀਚੇ ਤੇ ਹੈ ਨਹੀਂ, ਉਹਨਾਂ ਦੇ ਤਰਜੀਹੀ ਆਧਾਰਾਂ ਤੇ ਹੈ ਨਹੀਂ, ਜਾਂ ਦਿੱਲੀ ਕਿਸੇ ਕਾਰਨ ਕਰਕੇ ਸਾਨੂੰ ਠਿੱਠ ਕਰਦੀ ਹੈ, ਤੰਗ ਪਰੇਸ਼ਾਨ ਕਰਦੀ ਹੈ। ਇਹਦੇ ਉੱਤੇ ਆਪਾਂ ਗੱਲ ਕਰਾਂਗੇ। ਅਗਲੀ ਗੱਲ ਆਪਾਂ ਕਰਦੇ ਹਾਂ, ਇੱਕ ਬੰਗਲੌਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜੀਨੀਅਰ ਸੀਗਾ ਅਤੁਲ ਸੁਭਾਸ਼। ਉਹ ਲੰਘੇ ਦਿਨੀ ਖੁਦਕੁਸ਼ੀ ਕਰ ਗਿਆ। ਉਹਨੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਮੈਂ ਪੈਸਾ ਕਮਾ ਰਿਹਾ ਉਹ ਮੇਰੇ ਦੁਸ਼ਮਣਾਂ ਨੂੰ ਤਕੜਾ ਕਰ ਰਿਹਾ, ਤੇ ਉਸ ਤੋਂ ਬਾਅਦ ਜਿੰਨਾ ਚਿਰ ਵੀ ਇਹ ਕੰਮ ਚੱਲੂਗਾ ਉਹਨਾਂ ਚਿਰ ਇਹਨਾਂ ਨੇ ਮੈਨੂੰ ਤੰਗ ਹੀ ਕਰਨਾ ਹੈ। ਇਹਨੇ ਜਿਹੜਾ 24 ਸਫ਼ਿਆਂ ਦਾ ਖੁਦਕੁਸ਼ੀ ਨੋਟ ਹੈ ਉਹਦੇ ਵਿੱਚ ਆਪਣੇ ਪਤਨੀ, ਘਰਦਿਆਂ ਤੇ ਯੂਪੀ ਦੇ ਇੱਕ ਜੱਜ ਤੋਂ ਤੰਗ ਆ ਕੇ, ਪੁਲਿਸ ਸਿਸਟਮ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਇਹਨਾਂ ਨੇ ਕਿਹਾ ਕਿ ਕਰੋੜਾਂ ਮੈਥੋਂ ਵਸੂਲ ਚੁੱਕੇ ਨੇ, ਵਸੂਲ ਰਹੇ ਨੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਖੁਦਕੁਸ਼ੀ ਹੁਣ ਮੈਨੂੰ ਕਰ ਲੈਣੀ ਚਾਹੀਦੀ ਕਿਉਂਕਿ ਮੇਰਾ ਹੀ ਪੈਸਾ ਮੈਨੂੰ ਹੀ ਤਬਾਹ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ। ਮੇਰੇ ਟੈਕਸਾਂ ਦੇ ਪੈਸੇ ਦੇ ਨਾਲ ਇਹ ਕੋਰਟ ਤੇ ਪੁਲਿਸ ਸਿਸਟਮ ਮੈਨੂੰ, ਮੇਰੇ ਪਰਿਵਾਰ ਤੇ ਹੋਰ ਚੰਗੇ ਲੋਕਾਂ ਨੂੰ ਪਰੇਸ਼ਾਨ ਕਰਨਗੇ, ਤੇ ਇਹ ਤੋਂ ਬਿਹਤਰ ਇਹ ਹੈ ਕਿ ਮੈਂ ਆਪਣਾ ਜਿਹੜਾ ਪੈਸਾ ਕਮਾਉਣਾ ਬੰਦ ਕਰਾਂ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਦੇਵਾਂ। ਮੈਂ ਇਹਨਾਂ ਦੇ ਪੈਸੇ ਦੀ ਸਪਲਾਈ ਖਤਮ ਕਰ ਦਿੰਦਾ। ਸੋ ਉਹ ਕਹਿੰਦੇ ਕਿ ਮੇਰੀ ਲਾਸ਼ ਦੇ ਕੋਲ ਮੇਰੀ ਪਤਨੀ ਤੇ ਉਸਦੇ ਪਰਿਵਾਰ ਨੂੰ ਨਾ ਆਉਣ ਦਿੱਤਾ ਜਾਵੇ। ਜੇਕਰ ਉਸਦੇ ਪਰਿਵਾਰ ਨੇ ਵੀ ਕਿਹਾ ਕਿ ਜੇਕਰ ਉਸ ਦੇ ਤੰਗ ਪਰੇਸ਼ਾਨ ਕਰਨ ਵਾਲੇ ਦੋਸ਼ੀ ਨਾ ਪਾਏ ਗਏ ਤਾਂ ਉਹਦੇ ਫੁੱਲ ਕੋਰਟ ਦੇ ਬਾਹਰ ਗਟਰ ਦੇ ਵਿੱਚ ਸੁੱਟ ਦਿੱਤੇ ਜਾਣ। ਇਹ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਇੱਕ ਯੂਪੀ ਦਾ ਜੌਨਪੁਰ ਸੀਗਾ, ਉੱਥੋਂ ਦੀ ਜਿਹੜੀ ਯੂਪੀ ਦੇ ਜੌਨਪੁਰ ਦਾ ਰਹਿਣ ਵਾਲਾ ਸੀ, ਉਹਦੀ ਪਤਨੀ ਨਿਕਿਤਾ ਸਿੰਘਾਨੀਆ, ਉਹਦੀ ਮਾਤਾ ਨਿਸ਼ਾ ਸਿੰਘਾਨੀਆ, ਭਰਾ ਅਨੁਰਾਗ ਸਿੰਘਾਨੀਆ, ਤੇ ਉਹ ਜਿਹੜੇ ਅੰਕਲ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਹੈ, ਉਹਨਾਂ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦੇ ਲਈ ਕੇਸ ਦਰਜ ਕਰ ਲਿਆ ਗਿਆ। ਜਿਹੜਾ ਇਹਦਾ ਪਰਿਵਾਰਕ ਮੈਂਬਰ ਆ ਉਹ ਕਹਿੰਦੇ ਕਿ ਇਸ ਨੌਜਵਾਨ ਦਾ ਜਿਹੜਾ ਸੁਭਾਸ਼ ਹੈ, ਇਹਦਾ ਵਿਆਹ 2019 ਦੇ ਵਿੱਚ ਹੋਇਆ ਸੀ ਤੇ ਉਹਨਾਂ ਦਾ ਇੱਕ ਬੱਚਾ ਹੈ। ਇਹਦੇ ਜਿਹੜੇ ਸਹੁਰਾ ਪਰਿਵਾਰ ਆ ਉਹ ਤਲਾਕ ਦਾ ਮਸਲਾ ਹੱਲ ਕਰਨ ਦੇ ਲਈ 3 ਕਰੋੜ ਰੁਪਈਆ ਮੰਗਦੇ ਸੀਗੇ, ਤੇ ਬੱਚੇ ਨੂੰ ਜੇਕਰ ਉਹ ਮਿਲਣਾ ਚਾਹੁੰਦਾ ਸੀ ਤਾਂ 30 ਲੱਖ ਰੁਪਈਆ ਉਹਨੂੰ ਅੱਡ ਤੋਂ ਦੇਣਾ ਪੈਣਾ ਸੀ। ਖੁਦਕੁਸ਼ੀ ਨੋਟ ਦੇ ਵਿੱਚ ਜਿਸ ਜੱਜ ਦਾ ਜ਼ਿਕਰ ਹੈ ਉਹ ਜੌਨਪੁਰ ਦੀ ਫੈਮਿਲੀ ਕੋਰਟ ਦੀ ਜੱਜ ਰਿਤਿਕਾ ਕੌਸ਼ਿਕ ਹੈ। ਸੁਭਾਸ਼ ਨੇ ਉਸ ਦੇ ਹੱਕ ਦੇ ਵਿੱਚ ਫੈਸਲਾ ਕਰਨ ਦੇ ਲਈ 5 ਲੱਖ ਰੁਪਏ ਮੰਗਣ ਦਾ ਦੋਸ਼ ਲਾਇਆ। ਉਸਨੇ ਕਿਹਾ ਕਿ ਕੋਰਟ ਦੇ ਕਲਰਕ ਨੇ 2022 ਦੇ ਵਿੱਚ 3 ਲੱਖ ਰੁਪਏ ਮੰਗੇ, ਨਾ ਕਰਨ ਤੇ ਉਸਨੂੰ 80,000 ਰੁਪਏ ਮਹੀਨਾ ਭੱਤਾ ਦੇਣ ਦਾ ਹੁਕਮ ਜਿਹੜਾ ਉਹ ਸੁਣਾ ਦਿੱਤਾ ਗਿਆ। ਉਧਰ ਦੂਜੇ ਪਾਸੇ ਸੁਭਾਸ਼ ਦਾ ਜਿਹੜਾ ਅੰਕਲ ਆ ਉਹ ਵੀ ਕਹਿੰਦਾ ਕਿ ਸਾਨੂੰ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਸੀ। ਹੁਣ ਇਸ ਮਾਮਲੇ ਦੇ ਵਿੱਚ ਇੱਕ ਬੀਬੀ ਬੜੀ ਬੜਬੋਲੀ ਹੈ, ਕੰਗਣਾ ਰਣੌਤ, ਉਹ ਕਹਿੰਦੀ 99% ਦੀ ਮਾਮਲੇ 'ਚ ਤਾਂ ਮਰਦੀ ਗਲਤ ਪਰਿਵਾਰ ਦੇ ਮੈਂਬਰਾਂ ਦੇ ਵਿੱਚ, ਜਦੋਂ ਪਰਿਵਾਰਕ ਝਗੜੇ ਹੁੰਦੇ ਨੇ। ਅਸਲ ਦੇ ਵਿੱਚ ਤੁਸੀਂ ਦੇਖੋ ਕਿ ਝਗੜੇ ਪਰਿਵਾਰਾਂ ਦੇ ਹਰ ਥਾਂ ਨੇ, ਪਰ ਆਪਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਿਉਂ ਕੀਤੀ? ਇਹਦੇ ਪਿੱਛੇ ਇੱਕ ਮਕਸਦ ਹੈ। ਮੰਦਭਾਗੀਆਂ ਗੱਲਾਂ ਨੇ ਕਿ ਖੁਦਕੁਸ਼ੀਆਂ ਵੀ ਬਹੁਤ ਲੋਕ ਕਰਦੇ ਨੇ, ਨੋਟ ਵੀ ਬਥੇਰੇ ਲੋਕ ਕਰਦੇ ਨੇ, ਨੋਟ ਵੀ ਬਥੇਰੇ ਲੋਕ ਛੱਡ ਜਾਂਦੇ ਨੇ। ਉਹਨਾਂ ਨੋਟਾਂ ਤੇ ਕਾਰਵਾਈ ਕਿੰਨੀ ਕੁ ਹੁੰਦੀ ਆ ਉਹ ਨਾ ਦੇ ਬਰਾਬਰ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਬਾਅਦ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਮਝੌਤੇ ਹੋ ਜਾਂਦੇ ਨੇ। ਪਰ ਇਹ ਜਿਹੜਾ ਮਾਮਲਾ ਹੈ ਇਹ ਤੁਹਾਡੇ ਨਾਲ ਸਾਂਝਾ ਕਰਨ ਦਾ ਇੱਕ ਮੰਤਵ ਹੋਰ ਆ ਕਿ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਜਿਹੜੀ ਜੁਡੀਸ਼ੀਅਰੀ ਆ ਉਹਦੇ ਵਿੱਚ ਸਾਰੇ ਲੋਕ ਨਿਆਂ ਦੇਣ ਵਾਸਤੇ ਨਹੀਂ ਬੈਠੇ। ਇੱਕ ਮੈਂ ਖਬਰ ਪੜ੍ਹ ਰਿਹਾ ਸੀਗਾ, ਇੱਕ ਜੱਜ ਆ ਇਲਾਹਾਬਾਦ ਹਾਈ ਕੋਰਟ ਦਾ, ਉਹਦਾ ਨਾਂ ਜਸਟਿਸ ਸ਼ੇਖਰ ਕੁਮਾਰ ਯਾਦਵ ਹੈ। ਉਹ ਕੋਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਗਲ ਸੈੱਲ ਨੇ ਕੋਈ ਵਰਕਸ਼ਾਪ ਰੱਖੀ ਸੀ, ਉਹਦੇ ਵਿੱਚ ਉਹ ਗਿਆ। ਉਹਨੂੰ ਪਤਾ ਨਹੀਂ ਉੱਥੇ ਜਾ ਕੇ ਕਿੰਨੇ ਕੁ ਉਹਦੇ ਤੇ ਫੁੱਲ ਸੁੱਟੇ, ਕਿ ਕਿਹੋ ਜਿਹੀ ਉਹਨੂੰ ਮਠਿਆਈ ਖਵਾਈ ਤੇ ਕੀ ਕੀਤਾ, ਉਹਦੇ ਤੇ ਉਹ ਖੁਮਾਰ ਆ ਗਿਆ, ਉਹ ਜਾਦੂ ਆ ਗਿਆ। ਉਹ ਕਹਿੰਦਾ ਕਿ ਹਿੰਦੁਸਤਾਨ ਆ ਤੇ ਇੱਥੇ ਰਹਿਣ ਵਾਲੇ ਬਹੁ ਗਿਣਤੀ ਲੋਕਾਂ ਦੀ ਇੱਛਾ ਦੇ ਮੁਤਾਬਿਕ ਹੀ ਚੱਲੂਗਾ। ਇੱਥੇ ਸਿਰਫ ਉਹੀ ਸਵੀਕਾਰ ਕੀਤਾ ਜਾਊਗਾ ਜਿਹੜਾ ਬਹੁ ਗਿਣਤੀ ਦੀ ਭਲਾਈ ਲਈ ਹੋਊਗਾ ਤੇ ਖੁਸ਼ੀ ਨੂੰ ਯਕੀਨੀ ਬਣਾਉਂਦਾ ਹੋਵੇ। ਇਹ ਬੰਦੇ ਨੂੰ ਹੁਣ ਕੀ ਕਹੀਏ? ਇਹ ਬੰਦੇ ਨੂੰ ਉਹ ਸ਼ਬਦ ਹੁਣ ਕਹਿ ਨਹੀਂ ਸਕਦੇ ਆਪਾਂ ਜਿਹੜੇ ਔਨ 에ਅਰ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਵੀ ਇੱਕ ਜੱਜ ਬੰਦਾ, ਆਪਾਂ ਕਿੰਨੇ ਜੱਜਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਮੇਸ਼ਾ, ਕਿਉਂਕਿ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਤੇ ਸਮਝਣੀਆਂ ਜ਼ਰੂਰ ਚਾਹੀਦੀਆਂ। ਇੱਕ ਆਮ ਬੰਦਾ, ਆਪਾਂ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਹਾਂ, ਜਦੋਂ ਉਹਦੇ ਨਾਲ ਧੱਕਾ ਹੁੰਦਾ, ਚਾਹੇ ਉਹ ਪੁਲਿਸ ਕਰੇ, ਚਾਹੇ ਉਹ ਲੋਕਲ ਪ੍ਰਸ਼ਾਸਨ ਕਰੇ, ਚਾਹੇ ਕੋਈ ਮਵਾਲੀ ਗੁੰਡਾ ਕਰੇ, ਚਾਹੇ ਕੋਈ ਉਹਦੇ ਨਾਲ ਸਿਆਸਤਦਾਨ ਕਰੇ, ਚਾਹੇ ਅਫਸਰਸ਼ਾਹੀ ਦੇ ਵਿੱਚੋਂ ਕੋਈ ਕਰੇ, ਉਹ ਬੰਦਾ ਇੱਕ ਸ਼ਬਦ ਵਰਤਦਾ ਜਿਹੜਾ ਆਪਾਂ ਫਿਲਮਾਂ ਦੇ ਵਿੱਚ ਸੁਣਦੇ ਹਾਂ, ਆਈ ਵਿਲ ਸੀ ਯੂ ਇਨ ਕੋਰਟ, ਮੈਂ ਤੈਨੂੰ ਅਦਾਲਤ ਦੇ ਵਿੱਚ ਦੇਖਾਂਗਾ। ਉਹ ਅਦਾਲਤ ਬੜਕ ਨਹੀਂ ਮਾਰ ਰਿਹਾ ਹੁੰਦਾ,
ਬਲਕਿ ਉਹਨੂੰ ਲੱਗਦਾ ਕਿ ਅਦਾਲਤ ਹੀ ਬਚੀ ਹੈ, ਕਾਨੂੰਨ ਹੀ ਬਚਿਆ ਜਿਹੜਾ ਮੈਨੂੰ ਨਿਆਂ ਦੇ ਸਕਦਾ, ਜਿੱਥੇ ਜਾ ਕੇ ਮੇਰੀ ਸੁਣਵਾਈ ਹੋਊਗੀ, ਮੇਰੀ ਧਿਰ ਦੀ ਸੁਣਵਾਈ ਹੋਊਗੀ, ਤੇ ਉੱਥੇ ਜਾ ਕੇ ਦੋਨਾਂ ਧਿਰਾਂ ਦੀ ਜਦੋਂ ਸੁਣਵਾਈ ਹੋਊਗੀ ਤੇ ਨਿਤਾਰਾ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਨੂੰ ਨਿਆਂ ਮਿਲੂਗਾ। ਉਹ ਧਮਕੀ ਨਹੀਂ ਦੇ ਰਿਹਾ ਹੁੰਦਾ, ਉਹ ਡਰਾ ਨਹੀਂ ਰਿਹਾ ਹੁੰਦਾ, ਉਹ ਇੱਕ ਉਮੀਦ ਜਤਾ ਰਿਹਾ ਹੁੰਦਾ ਕਿ ਮੈਨੂੰ ਨਿਆਂ ਮਿਲੂਗਾ ਤੇ ਮੈਂ ਤੈਨੂੰ ਅਦਾਲਤ ਦੇ ਵਿੱਚ ਦੇਖੂੰਗਾ। ਤੇ ਜੇਕਰ ਅਦਾਲਤ ਦੀ ਕੁਰਸੀ ਦੇ ਵਿੱਚ ਕੁਰਸੀ ਦੇ ਉੱਤੇ, ਜੱਜ ਦੀ ਕੁਰਸੀ ਦੇ ਉੱਤੇ ਬੈਠਾ ਬੰਦਾ ਇਹ ਕਵੇ ਕਿ ਮੈਨੂੰ 5 ਲੱਖ ਰੁਪਈਆ ਦੇ, ਨਹੀਂ ਤਾਂ ਮੈਂ ਤੇਰੇ ਹੱਕ ਦੇ ਵਿੱਚ ਫੈਸਲਾ ਨਹੀਂ ਸੁਣਾਊਂਗਾ, ਕੀ ਉਹ ਨਿਆਂ? ਔਰ ਉਹ ਬੰਦਾ ਉਹ ਕਹਿ ਰਿਹਾ ਕਿ 5 ਲੱਖ ਰੁਪਈਆ ਸਾਨੂੰ ਤੂੰ ਦੇ, ਨਹੀਂ ਤਾਂ 80,000 ਰੁਪਏ ਗੁਜ਼ਾਰਾ ਭੱਤਾ ਦੇਣ ਦੇ ਲਈ ਤਿਆਰ ਹੋ ਜਾ। ਇਸੇ ਕਰਕੇ ਉਹ ਕਹਿ ਰਿਹਾ ਬੰਦਾ ਕਿ ਮੈਂ ਜਿਹੜੀ ਕਾਰਨ ਕਰਕੇ ਖੁਦਕੁਸ਼ੀ ਕਰ ਰਿਹਾ, ਮੈਂ ਨਹੀਂ ਚਾਹੁੰਦਾ ਕਿ ਮੇਰਾ ਪੈਸਾ ਜੱਜਾਂ ਨੂੰ, ਪੁਲਿਸ ਨੂੰ ਤੇ ਮੇਰਾ ਸਾਰਾ ਪਰਿਵਾਰ ਲੁੱਟਦਾ ਰਹੇ, ਇਸ ਕਰਕੇ ਮੈਂ ਖੁਦਕੁਸ਼ੀ ਕਰ ਰਿਹਾ। ਤੇ ਆ ਜਿਹੜੀ ਬੀਬੀ ਹੈ ਜਿਹਦਾ ਆਪਾਂ ਨਾਂ ਲਿਆ, ਕੰਗਣਾ ਰਣੌਤ, ਇਹ ਕਹਿੰਦੀ ਕਿ ਮਰਦੀ ਜਿਹੜੇ ਨੇ ਉਹੀ ਹੁੰਦੇ ਨੇ ਜ਼ਿੰਮੇਵਾਰ। ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਝਗੜਿਆਂ ਦੇ ਲਈ ਔਰਤਾਂ ਜਾਂ ਮਰਦ ਹੀ ਜ਼ਿੰਮੇਵਾਰ ਹੁੰਦੇ ਨੇ। ਕਿਸੇ ਵੀ ਸਿੱਟੇ ਤੇ ਪਹੁੰਚਣ ਦੇ ਲਈ ਉੱਥੋਂ ਦੇ ਹਾਲਾਤਾਂ ਦਾ ਅਧਿਐਨ ਜ਼ਰੂਰੀ ਹੈ। ਦੋਨਾਂ ਦੀ ਹੋ ਸਕਦਾ ਇਸ ਨੌਜਵਾਨ ਦੇ ਵਿੱਚ ਵੀ ਕਸੂਰ ਹੋਣ, ਹੋ ਸਕਦਾ ਉਹ ਕੋਈ ਹੋਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰਦਾ ਹੋਵੇ ਜਾਂ ਸਹੁਰਾ ਪਰਿਵਾਰ ਨੂੰ ਤੰਗ ਕਰਦਾ ਹੋਵੇ, ਪਰ ਜਿਹੜੀ ਗੱਲ ਉਹ ਵਿਵਸਥਾ ਤੇ ਚੁੱਕ ਰਿਹਾ, ਜਿਹੜੀ ਗੱਲ ਉਹ ਜੁਡੀਸ਼ਰੀ ਤੇ ਚੁੱਕ ਰਿਹਾ, ਨਿਆਇਕ ਪ੍ਰਕਿਰਿਆ ਤੇ ਚੁੱਕ ਰਿਹਾ, ਉਹਨੂੰ ਤਾਂ ਰੱਦ ਵੀ ਨਹੀਂ ਕਰ ਰਹੇ, ਉਹਦਾ ਤਾਂ ਖੰਡਨ ਵੀ ਨਹੀਂ ਕਰ ਰਹੇ। ਔਰ ਕੰਗਣਾ ਰਣੌਤ ਇੱਕ ਨਹੀਂ ਗੀ, ਕਰੋੜਾਂ ਬੰਦੇ ਨੇ, ਕਰੋੜਾਂ ਇਨਸਾਨ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਗੱਲ ਦਾ ਕੋਈ ਥਹੁ ਪਤਾ ਨਹੀਂ। ਹਰਮੀਤ ਢਿੱਲੋਂ ਦੀ ਨਿਯੁਕਤੀ ਹੋਈ ਆ, ਕੱਲ ਆ ਕੇ ਕਾਲਰ ਕਹਿ ਗਏ ਕਿ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਤੇ ਬਹੁਤ ਸਿਰੜੀ ਪਰਿਵਾਰ ਆ, ਬਹੁਤ ਮਿਹਨਤੀ ਪਰਿਵਾਰ ਆ, ਤੇ ਇਸ ਕਰਕੇ ਚੰਗੀ ਗੱਲ ਆ। ਉਹ ਹਰਮੀਤ ਢਿੱਲੋਂ ਉਹੀ ਬੀਬੀ ਹੈ ਜਿਨ੍ਹਾਂ ਨੇ ਅਰਦਾਸ ਦੇ ਨਾਲ ਸ਼ੁਰੂਆਤ ਕੀਤੀ ਸੀ, ਟਰੰਪ ਦੇ ਲਈ ਅਰਦਾਸ ਕੀਤੀ ਸੀ ਉਹਨਾਂ ਨੇ, ਤੇ ਉਸ ਤੋਂ ਪਹਿਲਾਂ ਉਹ ਕਿਸਾਨੀ ਜਿਹੜੇ ਧਰਨੇ ਆਪਣੇ ਲੱਗਦੇ ਰਹੇ, ਉਹਨਾਂ ਦੇ ਬਾਰੇ ਉਹ ਗੱਲਬਾਤ ਕਰਦੇ ਰਹੇ ਬੜੇ ਖੁੱਲ ਕੇ, ਬੜੇ ਵਿਵਾਕ। ਹੁਣ ਜਿਹੜੀ ਦੂਜੀ ਧਿਰ ਆ, ਜਿਹੜੀ ਜਿਨ੍ਹਾਂ ਨੂੰ ਕਿਸਾਨ ਵੀ ਨਹੀਂ ਚੰਗਾ ਲੱਗਦਾ, ਜਿਹੜੇ ਇਹੋ ਜਿਹੇ ਜੱਜਾਂ ਨੂੰ ਲਈ ਫਿਰਦੇ ਨੇ ਸਮਾਗਮਾਂ ਦੇ ਵਿੱਚ, ਜਿਨ੍ਹਾਂ ਨੂੰ ਘੱਟ ਗਿਣਤੀਆਂ ਤੋਂ ਵੀ ਨਫ਼ਰਤ ਆ, ਉਹ ਬਲਡੋਜ਼ਰ ਨੂੰ ਵੀ ਸੈਲੀਬ੍ਰੇਟ ਕਰਦੇ ਨੇ। ਉਹ ਇਹ ਵੀ ਕਹਿੰਦੇ ਨੇ ਕਿ ਫਲਾਂ ਦਾ ਜੇ ਹੱਕ ਮੰਗਦਾ ਉਹ ਖਾਲਿਸਤਾਨੀ ਆ, ਫਲਾਂ ਕੋਈ ਪਾਕਿਸਤਾਨੀ ਆ, ਫਲਾਂ ਕੋਈ ਅਰਬਨ ਨਕਸਲਾ, ਤੇ ਫਲਾਂ ਕੋਈ ਹੋਰ ਟੈਗ ਲਾ ਦਿੰਦੇ ਨੇ। ਉਹਨਾਂ ਨੂੰ ਨਿਆਂ ਵੀ ਨਹੀਂ ਪਸੰਦ, ਉਹਨਾਂ ਨੂੰ ਸਮਾਜ ਦੇ ਵਿੱਚ ਦੂਜੇ ਜਿਹੜੇ ਫਿਰਕੇ ਨੇ, ਵਰਗ ਨੇ, ਧਰਮ ਨੇ, ਜਾਤਾਂ ਨੇ, ਉਹਨਾਂ ਦੇ ਦਿਨ ਤਿਉਹਾਰ ਵੀ ਨਹੀਂ ਪਸੰਦ, ਉਹਨਾਂ ਨੂੰ ਵੀ ਉਹਨਾਂ ਨੇ ਟਰੋਲ ਕਰਨਾ। ਕੋਈ ਵਿਰੋਧੀ ਵਿਚਾਰ ਵਾਲਾ ਬੰਦਾ ਵੀ ਨਹੀਂ ਪਸੰਦ, ਉਹਨਾਂ ਦਾ ਵਸ ਚੱਲੇ ਤਾਂ ਉਹ ਬੰਦੇ ਨੂੰ ਤੋਪ ਦੇ ਨਾਲ ਉਡਾ ਕਿਹੜਾ ਨਾ ਦੇਣ। ਸੋ ਉਹ ਬੰਦੇ ਤੈਅ ਕਰ ਰਹੇ ਕਿ ਦਲਜੀਤ ਨੇ ਬੋਲਤਾ ਜੀ ਇਹ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ। ਜੇ ਉਹ ਕਿਸੇ ਧਾਰਮਿਕ ਥਾਂ ਤੇ, ਹੁਣ ਚਲੋ ਆਪਾਂ ਕਿਸੇ ਫਿਰਕੇ ਦਾ ਨਾਂ ਨਹੀਂ ਲੈਂਦੇ, ਉਹ ਕਿਸੇ ਧਾਰਮਿਕ ਥਾਂ ਤੇ ਜਾ ਕੇ ਉੱਥੇ ਜਾ ਕੇ ਉਹਨਾਂ ਦੇ ਮੁਤਾਬਕ ਕੰਮ ਕਰਦਾ ਤਾਂ ਉਹ ਕਹਿੰਦੇ ਕਿ ਠੀਕ ਹੈ, ਤਿਰੰਗਾ ਫੜ ਲਿਆ ਤਾਂ ਠੀਕ ਹੈ, ਤੇ ਜੇ ਰਾਹਤ ਇੰਦੌਰੀ ਦਾ ਸ਼ੇਰ ਬੋਲਤਾ ਤਾਂ ਗਲਤ ਆ। ਫਿਰ ਤੁਸੀਂ ਤੈਅ ਕਰ ਦਿਓ ਇੱਕ ਕੋਈ ਇਹ ਜੀ ਮਸ਼ੀਨ ਲੋਕਾਂ ਦੇ ਘਰਾਂ ਦੇ ਬਾਰ ਮੂਹਰੇ ਫਿੱਟ ਕਰ ਦਿਓ ਲਿਆ ਕੇ, ਜਿਹੜੀ ਜਿੱਥੋਂ ਉਹ ਤੜਕੇ ਬੰਦਾ ਪਰਚੀ ਕਢਾ ਲੇ ਤੇ ਉਹਦੇ ਪਰਚੀ ਦੇ ਤੁਸੀਂ ਲਿਖ ਦਿਓ ਕੋਡ ਵਰਡ ਦੇ ਨਾਲ, ਜਿਵੇਂ ATM ਦੇ ਵਿੱਚੋਂ ਪਰਚੀ ਨਿਕਲਦੀ ਹੈ ਕਿ ਅੱਜ ਤੂੰ ਆਹ ਬੋਲਣਾ। ਕਮਾਲ ਦੀ ਗੱਲ ਹੈ, ਕਿਹੋ ਜਿਹਾ ਮੁਆਸ਼ਰਾ, ਕਿਹੋ ਜਿਹਾ ਸਮਾਜ ਅਸੀਂ ਪੈਦਾ ਕਰ ਰਹੇ ਹਾਂ ਕਿ ਇੱਥੇ ਕਲਾਕਾਰਾਂ ਨੂੰ ਔਰ ਉਹਨਾਂ ਲੋਕਾਂ ਨੂੰ ਆਪਣੇ ਗੱਲ ਕਰਨ ਦੀ ਆਜ਼ਾਦੀ ਤੱਕ ਨਹੀਂ ਅਸੀਂ ਦੇ ਰਹੇ, ਜਿਹੜੇ ਲੋਕ ਹੱਕ ਹਕੂਕਾਂ ਦੀ ਗੱਲ ਕਰਦੇ ਆ। ਮੈਨੂੰ ਨਹੀਂ ਲੱਗਦਾ ਕਿਸਾਨ ਦੇ ਹੱਕ ਦੇ ਵਿੱਚ ਬੋਲਣਾ ਗੁਨਾਹ ਵਾ। ਕੱਲਾ ਕਿਸਾਨ ਕਿਉਂ, ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਜ਼ੁਲਮ ਹੋ ਰਿਹਾ, ਆਪਾਂ ਤਾਂ ਪੰਜਾਬੀ USA ਦੇ ਤਾਂ ਇਸ ਮੰਚ ਦੇ ਉੱਤੇ ਆਪਾਂ ਸੀਰੀਆ ਦੀ ਗੱਲ ਕੀਤੀ, ਆਪਾਂ ਬੰਗਲਾਦੇਸ਼ ਦੀ ਗੱਲ ਕਰਦੇ ਹਾਂ, ਆਪਾਂ ਉਇਗਰ ਮੁਸਲਮਾਨਾਂ ਦੀ ਗੱਲ ਕਰਦੇ ਹਾਂ, ਆਪਾਂ ਫਿਲਸਤੀਨੀਆਂ ਦੀ ਗੱਲ ਕਰਦੇ ਹਾਂ, ਹੋਰ ਜਿੱਥੇ ਕਿਤੇ ਵੀ ਜ਼ੁਲਮ ਹੁੰਦਾ ਦੁਨੀਆ ਦੇ ਉੱਤੇ, ਯੱਦੀ ਭਾਈਚਾਰੇ, ਹੋਰ ਜਿੱਥੇ ਕਿਤੇ ਵੀ ਬਰਮਾ ਦੇ ਵਿੱਚ ਰੋਹਿੰਗਿਆ ਤੇ ਹੋ ਰਿਹਾ, ਜਿੱਥੇ ਕਿਤੇ ਵੀ ਹੋ ਰਿਹਾ, ਆਪਾਂ ਉਹਦੀ ਗੱਲ ਕਰਦੇ ਹਾਂ ਕਿ ਇਹ ਗੁਨਾਹ ਥੋੜ੍ਹੋ ਹੈ। ਮਨੁੱਖਤਾ ਦੇ ਲਈ ਗੱਲ ਕਰਨੀ, ਅਸੀਂ ਕੋਈ ਆਸਾਨ ਥੋੜ੍ਹੋ ਕਰਦੇ, ਸਾਨੂੰ ਤਾਂ ਸਾਡੇ ਜਿਹੜੇ ਪੀਰ ਫਕੀਰ ਨੇ ਉਹਨਾਂ ਨੇ ਵੀ ਕਿਹਾ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੇ ਵੀ ਕਿਹਾ ਕਿ ਭਾਈ ਤੁਸੀਂ ਲੋਕਾਂ ਦੇ ਹੱਕ ਹਕੂਕ ਦੀ, ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣੀ ਹੈ। ਔਰ ਇਹ ਤਾਂ ਗੁਰੂ ਸਾਹਿਬਾਨ ਨੇ ਸਰਬੰਸ ਤੱਕ ਵਾਰਤਾ ਆਪਾਂ ਨੂੰ, ਇਤਿਹਾਸ ਤੁਸੀਂ ਮੇਰੇ ਨਾਲ ਜ਼ਿਆਦਾ ਤੇ ਬਿਹਤਰ ਤਰੀਕੇ ਨਾਲ ਜਾਣਦੇ ਹੋਵੋਗੇ। ਸੋ ਇਹ ਲੋਕ ਕਹਿੰਦੇ ਕਿ ਨਹੀਂ ਜੀ ਤੈਅ ਅਸੀਂ ਕਰਾਂਗੇ, ਤੁਸੀਂ ਕੀ ਬੋਲਣਾ। ਸੋ ਇੱਥੇ ਵੀ ਜੁਡੀਸ਼ਰੀ ਦੇ ਵਿੱਚ ਜੇਕਰ ਜੱਜ ਬੰਦੇ, ਜੇਕਰ ਜਿਨ੍ਹਾਂ ਨੇ ਨਿਆਂ ਦੇਣਾ ਲੋਕਾਂ ਨੂੰ ਔਰ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਆਸਥਾ, ਲੋਕ ਅੰਨਾ ਯਕੀਨ ਕਰਦੇ ਨੇ ਇਹੋ ਜਿਹੀਆਂ ਕੁਰਸੀਆਂ ਉੱਤੇ। ਲੋਕ ਕਹਿੰਦੇ ਨੇ ਪੁਲਿਸ ਵਾਲਾ ਗਲਤ ਹੋ ਸਕਦਾ, ਲੋਕ ਕਹਿੰਦੇ ਨੇ ਪੋਲੀਟੀਸ਼ੀਅਨ ਗਲਤ ਹੋ ਸਕਦਾ, ਲੋਕ ਕਹਿੰਦੇ ਨੇ ਵਕੀਲ ਵੀ ਪੈਸੇ ਲੁੱਟ ਸਕਦਾ, ਲੁੱਟਰਾ ਦਾ ਕੋਈ ਗੱਲ ਨਹੀਂ, ਲੋਕ ਕਹਿੰਦੇ ਕਿ ਹੋਰ ਅਫਸਰਸ਼ਾਹੀ ਵੀ ਧੱਕਾ ਕਰ ਸਕਦੀ ਹੈ, ਪਰ ਜੱਜ ਤਾਂ ਸਾਨੂੰ ਨਿਆਂ ਦੇਊਗਾ। ਤੇ ਜੇਕਰ ਜੱਜ ਹੀ ਹੈ ਜੀ ਹੁਣ ਬਿਠਾਏ ਹੋਏ ਕੁਰਸੀਆਂ ਤੇ, ਜਿਹੜੇ ਕਹਿੰਦੇ ਹੋਣ ਕਿ ਜੀ ਇਹ ਬਹੁ ਗਿਣਤੀ ਦਾ ਦੇਸ਼ ਹੈ, ਇੱਥੇ ਫਲਾਣ ਦੇਸ਼ ਆ, ਇੱਥੇ ਐਂ ਹੋਣਾ ਚਾਹੀਦਾ, ਤੇ ਜੱਜ ਕਵੇ ਮੈਨੂੰ 80,000 ਰੁਪਇਆ ਤੋਂ ਨਹੀਂ ਤਾਂ ਤੈਨੂੰ ਸਜ਼ਾ ਚਲਾ ਦੂੰਗਾ ਤੇ ਨਹੀਂ ਮੈਨੂੰ 5 ਲੱਖ ਰੁਪਇਆ ਦੇ, ਕਿਵੇਂ ਘਰ ਭਰੋਂਗੇ ਇਹ ਜੋ ਲੋਕਾਂ ਦਾ। ਤੇ ਇੱਥੇ ਤਾਂ ਕੈਸ਼ ਆ ਡੋਰ ਵਾਲੇ ਸਕੈਮ ਵੀ ਹੋਏ ਨੇ, ਮਤਲਬ ਜੱਜਾਂ ਦੇ ਘਰਾਂ ਦੇ ਵਿੱਚ ਕੈਸ਼ ਤੱਕ ਪਹੁੰਚਿਆ ਗਿਆ ਫੈਸਲੇ ਬਦਲਣ ਦੇ ਲਈ।
ਤੇ ਜੇਕਰ ਇਸ ਤਰੀਕੇ ਨਾਲ ਫੈਸਲੇ ਹੋਣਗੇ, ਜੇਕਰ ਇਸ ਢੰਗ ਦੇ ਨਾਲ ਫੈਸਲੇ ਹੋਣਗੇ, ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਸਮਾਜ ਦੇ ਵਿੱਚੋਂ ਨਿਆਂ ਬਚੂਗਾ। ਤੇ ਇਹੀ ਗੱਲ ਆਪਾਂ ਕਹਿਣੇ ਆ ਕਿ ਜੇਕਰ ਨਿਆਂ ਗੁੰਮ ਹੋ ਗਿਆ ਕਿਸੇ ਵੀ ਸਮਾਜ ਦੇ ਵਿੱਚੋਂ, ਕਿਸੇ ਵੀ ਖਿੱਤੇ ਦੇ ਵਿੱਚੋਂ, ਤੇ ਉੱਥੇ ਲੋਕ ਕਿਵੇਂ ਰਹਿਣਗੇ, ਉੱਥੇ ਲੋਕ ਸਾਹ ਕਿਵੇਂ ਲੈਣਗੇ। ਸੋ ਇਹ ਸਾਰੀਆਂ ਗੱਲਾਂ ਸੀਗੀਆਂ। ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਹ, ਜਿਹਨੇ ਵੀ ਚਲੋ ਖੁਦਕੁਸ਼ੀ ਕਿਸੇ ਦੀ ਵੀ ਮਾੜੀ ਆ, ਉਹਨੂੰ ਨਹੀਂ ਸੀ ਕਰਨੀ ਚਾਹੀਦੀ ਜਾਂ ਨਹੀਂ ਸੀ ਹਾਲਾਤ ਬਣਨੇ ਚਾਹੀਦੇ। ਪਰ ਇਹਦੇ ਦੱਸਣ ਦਾ ਮੰਤਵ ਇਹ ਸੀਗਾ ਕਿ ਕੰਗਣਾ ਰਣੌਤ ਵਰਗੀਆਂ ਬੀਬੀਆਂ ਜਿਨ੍ਹਾਂ ਨੂੰ ਪਤਾ ਵੀ ਨਹੀਂਗਾ, ਜੇਕਰ ਕੋਈ ਇਹ ਬੰਦਾ ਇਹ ਕਹਿ ਰਿਹਾ ਕਿ ਮੇਰੇ ਜਿਹੜੇ ਫੁੱਲ ਨੇ, ਮੇਰੀਆਂ ਜਿਹੜੀਆਂ ਅਸਥੀਆਂ ਨੇ, ਉਹ ਕੋਰਟ ਦੇ ਬਾਹਰ ਗਟਰ ਦੇ ਵਿੱਚ ਪਾ ਦਿਓ ਜੇਕਰ ਮੈਨੂੰ ਨਿਆਂ ਨਾ ਮਿਲਿਆ, ਕਿੰਨਾ ਦੁਖੀ ਹੋਊਗਾ ਬੰਦਾ ਉਹ, ਕਿ ਕਿਹੜੇ ਦੌਰ ਦੇ ਵਿੱਚੋਂ ਲੰਘ ਰਿਹਾ ਹੋਊਗਾ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਅਪਡੇਟ ਟਰੱਕਿੰਗ ਸੈਗਮੈਂਟ ਦੀ। ਟਰੱਕਿੰਗ ਸੈਗਮੈਂਟ ਦੇ ਵਿੱਚ ਆਪਣੇ ਨਾਲ ਜੁੜਦੇ ਨੇ ਰਮਨ ਢਿੱਲੋਂ ਜੀ, ਵਿਸ਼ੇਸ਼ ਤੌਰ ਦੇ ਉੱਤੇ। ਸਟੂਡੀਓ ਦੇ ਵਿੱਚ ਚੱਲ ਰਹੀ ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਹੈ। ਇਹਦੇ ਨਾਲ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਪੰਜਾਬੀ ਰੇਡੀਓ ਇਸੇ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਅਸੀਂ ਲਾਈਵ ਟੈਲੀਕਾਸਟ ਕਰਦੇ ਹਾਂ, ਤੇ ਉੱਥੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੱਕ ਅੱਪੜਦੀ ਹੋ ਸਕੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।